ਵਾਹ ਭਾਈ ਇਹ ਸਾਫ ਹੋਇਆ ਧੋਤਾ ਹੋਇਆ ਜੀ। ਵਾਹ ਬਾਬਾ ਪੂਰਾ ਲੰਗਰ ਲੱਗਾ ਜੀ ਕੇਲਿਆਂ ਦਾ ਤੇ ਅੱਲਾ ਨੇ ਚਾਹਿਆ ਪੱਕ ਵੀ ਜਾਊਗਾ। ਆ ਦੇਖ ਨਾ ਕਿੱਡੇ ਮੋਟੇ ਮੋਟਿਆਂ ਤੇ। ਇਹ ਬੂਟਾ ਜੀ ਇਹਨੂੰ 3 ਨਸਲਾਂ ਨੇ। ਅੱਛਾ ਇਹ ਜੀ ਲੱਕ ਦਰਦ ਕਰਦਾ ਹੋਵੇ, ਗੋਡਾ ਗਿੱਟਾ ਕੋਈ ਸ਼ੈ ਵੀ ਜੋੜ ਦਰਦ ਕਰਦਾ ਹੋਵੇ, ਪੁਰਾਣੀ ਸੱਟ ਹੋਵੇ, ਹਾਂ ਹਾਂ ਇਹ ਖਾਣਾ ਚਾਹੀਦਾ। ਆ ਬੂਟੇ ਲਾਏ ਜੀ ਇੰਨਾ ਕੁ ਟੋਟਾ ਹਲਦੀ ਦਾ ਜਿੱਥੇ ਬਾਬਾ ਜੀ ਫਿਰ ਰਹੇ। ਕੱਚੀ ਆ ਜੀ ਅਜੇ, ਇਹ ਰੰਗ ਫੜਦੀ ਆ ਵਿੱਚੋਂ। ਅਸਲਾਮ ਵਾਲੇਕੁਮ। ਸਿਆਣੇ ਕਹਿੰਦੇ ਆ ਵੀ ਆਪ ਦੀ ਕੰਡ ਦੇਖੀ ਨਹੀਂ ਜਾ ਸਕਦੀ, ਵੀ ਕਿਦਾਂ ਵੀ ਜਿਹੜਾ ਟਾਈਮ ਲੰਘ ਗਿਆ ਆਪ ਦਾ ਮਾਜ਼ੀ ਬੰਦਾ ਵੇਖ ਨਹੀਂ ਸਕਦਾ, ਪਰ ਹੁਣ ਦੌਰ ਤੇਜ਼ ਆ, ਦੌਰ ਬਦਲ ਗਿਆ। ਅਸੀਂ ਤੁਹਾਨੂੰ ਦਿਖਾਵਾਂਗੇ ਉਹ ਜਿਹੜਾ ਵਕਤ ਲੰਘ ਗਿਆ ਉਹਦੀ ਤੁਹਾਨੂੰ ਝਲਕ ਦਿਖਾਵਾਂਗੇ, ਪੁਰਾਣੀ ਦਾਸਤਾਨ। ਅਸੀਂ ਅੱਜ ਖਲੋਤੇ ਆ 451 ਗਾਹਬੇ ਰੋਪੜੀਆਂ ਦਾ ਇੱਕ ਡੇਰਾ ਇੱਥੇ, ਤੇ ਬੜਾ ਸਕੂਨ ਆ ਇੱਥੇ ਵੀ ਇਸ ਟਾਈਮ ਕਹਿ ਲਓ ਵੀ 10 ਕੁ ਦਾ ਟਾਈਮ ਆ ਤੇ ਬਜ਼ੁਰਗ ਇੱਥੇ ਆਪਦਾ ਕੰਮ ਕਰ ਰਹੇ ਆ। ਬਹੁਤੀ ਜਿਹੜੀ ਗੱਲ ਮੈਂ ਤੁਹਾਨੂੰ ਇੱਥੇ ਦਿਖਾਉਣ ਵਾਸਤੇ ਲਿਆ ਵੀ ਇੱਥੇ ਬਾਬਾ ਜੀ ਨੇ ਬਣਾਇਆ ਚੁੱਭਾ। ਪਹਿਲਾਂ ਮੈਂ ਤੁਹਾਨੂੰ ਡੇਰਾ ਦਿਖਾ ਲਵਾਂ ਫਿਰ ਤੁਹਾਨੂੰ ਚੁੱਭਾ ਵੀ ਦਿਖਾਣਾ। ਵੀ ਇੱਕ ਤਾਂ ਜਾਮਣਾ ਦੇ ਰੁੱਖਾਂ, ਬੜੀ ਸੋਹਣੀ ਗੂੜੀ ਛਾਂ ਇੱਥੇ ਜਾਮਣਾ ਦੀ, ਤੇ ਇਸ ਪਾਸੇ ਕੇਲਿਆਂ ਦਾ ਬੂਟਾ। ਤੇ ਫਿਰ ਸਵਾਦ ਦੀ ਗੱਲ ਆ ਵੀ ਕੇਲੇ ਇੱਥੇ ਲੱਗੇ ਵੀ ਹੋਏ ਆ। ਆ ਦੇਖੋ ਜੀ ਆ ਕੇਲੇ ਲੱਗੇ, ਕੇਲੇ ਲੱਗੇ ਆ ਜੀ। ਲੱਗ ਗਿਆ ਕਿ ਦਿਖਾ ਦਿਓ, ਪੂਰਾ ਲੰਗਰ ਲੱਗਾ ਜੀ ਕੇਲਿਆਂ ਦਾ ਤੇ ਅੱਲਾ ਨੇ ਚਾਹਿਆ ਪੱਕ ਵੀ ਜਾਊਗਾ। ਆ ਦੇਖ ਨਾ ਕਿੱਡੇ ਮੋਟੇ ਮੋਟਿਆਂ ਤੇ। ਲੈ ਬੰਦੇ ਕਹਿੰਦੇ ਇੱਥੇ ਕੇਲੇ ਨਹੀਂ ਹੁੰਦੇ, ਆ ਕੇਲੇ ਲੱਗੇ ਦਿਖਾਤੇ ਤੁਹਾਨੂੰ। ਅੱਛਾ ਹੁਣ ਤੁਹਾਨੂੰ ਦਿਖਾਉਂਦੇ ਆ ਵੀ ਆਹ ਪੂਰਾ ਇੱਥੇ ਕੀ ਨਿਜ਼ਾਮ ਬਣਾਇਆ। ਇੱਕ ਤਾਂ ਖੂਹ ਆ ਨਾ, ਤੇ ਖੂਹ ਦੇ ਵਿੱਚ ਜਿਹੜੀ ਬਹੁਤ ਹੀ ਸਿਫਤ ਵਾਲੀ ਗੱਲ ਆ, ਬਾਬਾ ਜੀ ਨੇ ਲੱਕੜਾਂ ਲਾ ਕੇ ਨਾ ਸ਼ਤੂਤ ਦੀਆਂ, ਤੇ ਇੰਜ ਉਹ ਰੋਕ ਬਣਾਈ ਹੋਈ ਆ ਵੀ ਕੋਈ ਡੰਗਰ ਕੋਈ ਨਿਆਣਾ ਵੀ ਖੂਹ ਵਾਲੇ ਪਾਸੇ ਨਾ ਜਾਵੇ। ਅਬਲਾਂ ਤਾਂ ਇੱਥੇ ਪੂਰੀ ਕੰਧ ਹੋਣੀ ਚਾਹੀਦੀ ਸੀਗੀ। ਇਹ ਖਸੂਸੀ ਖਿਆਲ ਕਰਿਆ ਕਰੋ ਜਿਹੜੇ ਬੰਦਿਆਂ ਦੇ ਹੈ ਨਾ ਡੇਰਿਆਂ ਦੇ ਉੱਤੇ ਖੂਹ ਆ, ਵੀ ਖੂਹ ਨੂੰ ਇਦਾਂ ਵਲਗਣ ਬਣਾ ਕੇ ਰੱਖੋ। ਕਿਸੇ ਟਾਈਮ ਵੀ ਕੋਈ ਨਿਆਣਾ ਕੋਈ ਡੰਗਰ, ਬੜੀ ਵਾਰੀ ਸੁਣਿਆ ਵੀ ਇਦਾਂ ਨੁਕਸਾਨ ਹੋਏ ਆ ਤੇ ਬਚਣਾ ਚਾਹੀਦਾ। ਇੱਕ ਜਿਹਨੇ ਡਿੱਗਣਾ ਤਾਂ ਉਧਰੋਂ ਵੀ ਆ ਕੇ ਡਿੱਗ ਜੂ, ਉਹ ਪਾਸਾ ਖਾਲੀ। ਅੱਛਾ ਉਧਰ ਲਾ ਲੈਣਗੇ ਉਹ। ਅੱਛਾ ਜੀ ਆਹ ਲੱਗਾ ਵੇਲਣਾ। ਵੇਲਣਾ ਹਜੇ ਚਾਲੂ ਇਹਨਾਂ ਨੇ ਕਰਨਾ, ਜਦੋਂ ਚਾਲੂ ਹੋ ਗਿਆ ਫਿਰ ਅਸੀਂ ਤੁਹਾਨੂੰ ਦਿਖਾ ਵੀ ਦੇਵਾਂਗੇ ਤੇ ਚੱਲਦਾ ਵੀ ਦਿਖਾਵਾਂਗੇ। ਆ ਇੱਧਰ ਗਾਗੜਾਂ ਦਿਖਾਈਆਂ, ਆ ਗਾਗੜਾਂ ਇੱਥੋਂ ਜੀ ਇਦਾਂ ਗੰਨਾ ਲੱਗ ਕੇ ਤੇ ਆ ਇਸ ਪਾਸੇ ਰੋਡ ਨਿਕਲੂਗਾ। ਇੱਧਰ ਨੂੰ ਆਇਓ ਜੀ, ਇੱਧਰ ਤੁਹਾਨੂੰ ਫਿਰ ਆਹੋ ਅੱਜ ਤਾਂ ਸੁੱਕ ਰਿਹਾ ਨਾ, ਹਜੇ ਲਿਪਿਆ ਲੁਪਿਆ ਲਾਇਆ ਹੀ ਆ ਹਜੇ। ਇੱਥੋਂ ਰੋਹ ਨਿਕਲ ਕੇ ਆ ਖਾਲੀ ਥਣੀ ਜਾਊਗਾ, ਇੱਥੇ ਹੇਠਾਂ ਪੀਪਾ ਹੋਊਗਾ, ਆ ਡਰਮੀ ਹੋ ਜੂਗੀ ਤੇ ਫਿਰ ਉਧਰ ਆ ਗਏ। ਆਹ ਥਾਂ ਬਣਾਈ ਆ ਜੀ ਬੜੀ ਸੋਹਣੀ ਲਿਪ ਲੁਪ ਕੇ। ਹਜੇ ਤਾਂ ਇਹ ਗਿੱਲੀ ਆ, ਇੱਥੇ ਝੋਕਾ ਲੱਗੂਗਾ, ਝੋਕੇ ਵਾਲਾ ਬੈਠੂਗਾ, ਇੱਦਾਂ ਝੋਕਾ ਲਾਊਗਾ। ਗਾਂ ਚੁੱਭਾ ਆ ਗਿਆ, ਆ ਕੜਾਇਆ ਪਿਆ ਤੇ ਇੱਥੇ ਉਹ ਮੈਲ ਮੂਲ ਕੱਢ ਕੇ ਹੈ ਤੇ ਆ ਲੰਬੀ ਆ, ਇੱਥੋਂ ਧੂੰਆਂ ਨਿਕਲੂਗਾ। ਬਾਬਾ ਇਹਦੇ ਚ ਪੱਤ ਨੂੰ ਕੋਈ ਗੁੜ ਬਣਾਉਣਾ? ਨਹੀਂ ਨਹੀਂ ਉਹ ਗੰਢ ਵੱਖਰੇ ਆ, ਇਹ ਤਾਂ ਹੈ ਆਪਣਾ ਮੈਲ ਕੱਢ ਹੈ, ਉਹਦੇ ਚ ਰਸ ਪਊਗਾ। ਹਾਂਜੀ ਉਹ ਚ ਰਸ ਪਏਗਾ ਜੀ, ਇਹ ਚ ਗੁੜ ਬਣੇਗਾ, ਪੱਕੇਗਾ, ਗੰਢ ਇਸ ਪਾਸੇ ਆਏਗਾ ਜੀ। ਅੱਛਾ ਜੀ ਮੈਂ ਇੱਥੋਂ ਗਲਤੀ ਕਰ ਗਿਆ, ਮੈਂ ਕਿਹਾ ਪਤਾ ਨਹੀਂ ਮੈਲ ਕੱਢਣ ਨੂੰ ਰੱਖਿਆ। ਨਹੀਂ ਜੀ ਇਹ ਰਸ ਪਏਗਾ ਇਹਦੇ ਜੀ। ਚ ਰਸ ਦਾ ਭਰ ਲਿਆ ਨਾ, ਇੱਕ ਪੱਤ ਕੱਢ ਲਈ, ਦੂਈ ਪੱਤ ਇੱਥੋਂ ਮੂੰਹ ਖੋਲ ਕੇ ਇੱਧਰ ਪਾ ਲਿਆ, ਰਸ ਲਿਆ ਕੇ ਇਹਦੇ ਚ ਪਾਈ ਜਾਣਾ। ਹਾਂਜੀ ਬਿਲਕੁਲ ਇਸ ਤਰ੍ਹਾਂ ਹੀ ਆ ਜੀ। ਹਾਂ ਤੇ ਬਾਬਾ ਜੀ ਕੀ ਨਾਮ ਆ ਤੁਹਾਡਾ? ਮੇਰਾ ਨਾਮ ਜੀ ਸਈਦ। ਸਈਦ? ਹਾਂਜੀ ਤੇ ਉਧਰ ਨੂੰ ਚਲੀਏ, ਉੱਥੇ ਮੰਜੇ ਤੇ ਬਹਿਨੇ ਚੱਲ ਕੇ। ਬਾਬੇ ਸਈਦ ਨਾਲ ਤੁਹਾਡੀ ਗੱਲਬਾਤ ਕਰਾਨਾ ਮੈਂ ਇੱਕ ਵਾਰੀ, ਕਿਸੇ ਥਾਂ ਟਿਕਾਣੇ ਤੇ ਅਸੀਂ ਬਹਿ ਜਾਈਏ। ਇੱਧਰ ਆ ਜਾਓ। ਕੋਈ ਨਹੀਂ ਉਧਰ ਆ ਜਾਓ ਤੁਸੀਂ। ਨਹੀਂ ਤੁਸੀਂ ਬੈਠੋ ਉੱਧਰ ਨਾ ਜੀ, ਨਾ ਨਾ ਤੁਸੀਂ। ਅੱਛਾ ਬਾਬਾ ਜੀ ਸਈਦ ਨਾਲ ਤੁਹਾਡੀ ਗੱਲ ਕਰਾਨੇ ਆ। ਕੀ ਗੱਲ ਹੋਈ? ਬਾਬਾ ਥੋੜਾ ਕਮਜ਼ੋਰਾ ਹੋਇਆ ਖੜਾ, ਟੇਢਾ ਹੋ ਕਿਤੇ ਕੜਾਕਾ ਨਾ ਟੇਢਾ ਹੋ ਗਿਆ, ਬੈਠੋ। ਚੱਲ ਕੋਈ ਨਹੀਂ। ਹਾਂਜੀ ਬਾਬਾ ਜੀ ਸਈਦ ਤੁਸੀਂ ਇੰਡੀਆ ਤੋਂ ਆਏ ਸੀ? ਨਹੀਂ ਜੀ ਮੇਰੇ ਵਾਲਦ ਦੀ ਪੈਦਾਇਸ਼ ਵੀ ਪਾਕਿਸਤਾਨ ਦੀ ਹੋਈ ਆ। ਅੱਛਾ ਇੱਥੇ ਦੀ ਹੋਈ, ਇਸੇ ਜਗ੍ਹਾ ਦੀ, ਰੋਪੜੀਆਂ ਦੀ। ਅੱਛਾ ਮਾਸ਼ਾਅੱਲਾ। ਮੇਰੀ ਵਾਲਦਾ ਦੀ ਪੈਦਾਇਸ਼ ਵੀ ਇੱਥੇ ਦੀ ਆ। ਠੀਕ ਹੈ। ਉਂਝ ਵਾਲਦ ਸਾਹਿਬ ਉਧਰੋਂ ਆਏ ਸੀ? ਮੇਰਾ ਪਰਦਾਦਾ ਆਇਆ ਸੀ ਜੀ ਉਧਰੋਂ, ਰੋਪੜ ਚੋਂ? ਰੋਪੜ ਚੋਂ। ਇਹ ਜੀ ਉਹ ਪਿੰਡ ਆ ਜਿਹਦਾ ਨਾਂ ਇਹਨਾਂ ਨੇ ਪਿਛਲੇ ਜ਼ਿਲ੍ਹੇ ਤੇ ਰੱਖਿਆ। ਇਹ ਰੋਪੜ ਤੋਂ ਉੱਠ ਕੇ ਆਏ ਸੀ, ਤਹਿਸੀਲ ਸੀ ਰੋਪੜ। ਹਾਂਜੀ ਅੰਬਾਲੇ ਦੀ। ਤਹਿਸੀਲ ਹਵਾਲੇ ਦੀ। ਅੰਬਾਲੇ ਦੀ ਤਹਿਸੀਲ ਸੀ ਰੋਪੜ, ਵੀ ਰੋਪੜ ਤੋਂ ਉੱਠ ਕੇ ਗਾਂ ਪਿੰਡ ਦਾ ਨਾਮ ਵੀ ਰੋਪੜੀਆਂ ਰੱਖਿਆ।
ਤੇ ਫਿਰ ਤੁਸੀਂ ਜ਼ਿਮੀਂਦਾਰੀ ਕਰ ਰਹੇ ਇੱਥੇ? ਹਾਂਜੀ ਸ਼ੁਰੂ ਤੋਂ ਜ਼ਿਮੀਂਦਾਰੀ ਕਰਦੇ ਹਾਂ ਜੀ। ਵੇਲਣਾ ਹਰ ਸਾਲ ਲਾਉਂਦੇ? ਹਰ ਸਾਲ ਲਾਉਂਦੇ ਹਾਂ ਜੀ। ਆਪ ਦਾ ਕਮਾਦ ਪੀੜਦੇ? ਆਪ ਦਾ ਜੀ। ਕਿੰਨਾ ਕੁ ਕਮਾਦ? ਮਾਂ ਦੇ ਹੋ ਜਾਂਦੇ ਆ ਜੀ 8-10 ਕਿੱਲੇ। ਮਾਸ਼ਾਅੱਲਾ। ਕਿਹੜਾ? ਇਹ 34 ਕਮਾਦ ਵੀ ਆ ਜੀ, CP 90 ਵੀ ਆ। ਵਾਹ ਵਾਹ ਵਾਹ, ਤੁਹਾਨੂੰ 34 ਕਮਾਦ ਦਾ ਗੁੜ ਬਣਦਾ ਦਿਖਾਵਾਂਗੇ। ਆਏ ਹਾਏ ਹਾਏ। ਝੰਗਨਾਟ ਵੀ ਆ। ਅੱਛਾ, ਹਾਂਜੀ ਇਹ ਗੁੜ ਨੂੰ ਚੰਗੇ ਆ? ਹਾਂਜੀ ਗੁੜ ਵਾਸਤੇ ਚੰਗੇ ਆ ਜੀ, ਗੁੜ ਬਣਾ ਕੇ ਵੇਚੀਦਾ ਆਪਣਾ। ਅੱਛਾ, ਕਿੰਨੇ ਕੁ ਦਿਨਾਂ ਤੱਕ ਚੱਲ ਜੂਗਾ ਇਹ ਜੀ ਪਰਸੋਂ ਨੂੰ ਚਾਲੂ ਕਰ ਦਿਆਂਗੇ। ਰੱਬ ਖੈਰ ਸੁੱਖ ਰੱਖੇ। ਹਾਂਜੀ, ਛਿੱਲਣਾ ਅੱਲਾ। ਸ਼ੁਰੂ ਕਰਤਾ? ਨਹੀਂ ਜੀ ਪਰਸੋਂ ਨੂੰ ਛਿੱਲਣਾ ਕਮਾਦ। ਨਾਲ ਦੀ ਨਾਲ ਛਿੱਲ ਕੇ ਤੇ ਨਾਲ ਦੀ ਨਾਲ? ਨਾਲ ਦੇ ਛਿੱਲ ਕੇ ਆਪਣਾ ਦੂਸਰੇ ਦਿਨ ਪੀੜ ਦਈਦਾ। ਤੇ ਇਹ ਫਿਰ ਤੁਹਾਡੇ ਇਹ ਵੇਲਾ ਹੀ ਨਹੀਂ ਹੁੰਦਾ ਜਾਂ ਕੋਈ ਬੰਦੇ ਨੇ ਕਿਸੇ ਨੇ ਪੱਤ ਪੁੱਤ ਕੱਢਣੀ ਹੋਵੇ ਆ ਕੇ ਕੱਢ ਜਾਂਦਾ? ਜੇ ਕੋਈ ਆ ਜਾਵੇ ਤਾਂ ਕੱਢ ਲਈਦਾ ਜੀ। 4-4 ਬੰਦੇ ਵੀ ਘਰ ਭੁਗਤ ਜਾਂਦੇ ਆ, 2 ਘਰ ਵੀ ਭੁਗਤ ਜਾਂਦੇ ਆ। ਆਹੋ, ਇੱਥੇ ਬਥੇਰੇ ਭੁਗਤ ਜਾਂਦੇ ਆ ਤਾਂ। ਹਾਂਜੀ ਬਾਲਣ ਫਿਰ ਨਾਲ ਦੀ ਨਾਲ ਸੁੱਕਦਾ ਰਹੂ, ਨਾਲ ਦੀ ਨਾਲ ਹਾਂਜੀ ਕੰਮ ਚੱਲਦਾ। ਬਾਲਣ ਸੁੱਕਦਾ ਰਹਿੰਦਾ ਜੀ, ਫਿਰ ਨਾਲ ਦੀ ਨਾਲ ਕੰਮ ਚੱਲਦਾ ਰਹਿੰਦਾ। ਤੇ ਬਾਬਾ ਜੀ ਕਿੰਨਾ ਤੁਹਾਡਾ ਇਹ ਤਜਰਬਾ ਹੋ ਗਿਆ? ਤੇ ਮੇਰੀ 60 ਸਾਲ ਉਮਰ ਹੋ ਗਈ ਹੈ ਜੀ, 61 ਸਾਲ। ਅੱਛਾ। ਮੈਂ ਤਾਂ ਆਪਣੀ ਹੋਸ਼ 'ਚ ਇਹੀ ਕੰਮ ਕਰਦਿਆਂ ਦੇਖਿਆ ਜੀ। ਤੇ ਸਾਰੀ ਜ਼ਿੰਦਗੀ ਦਾ ਹੀ ਤਜਰਬਾ। ਹਾਂਜੀ ਵਾਹ ਵਾਹ ਵਾਹ। ਤੇ ਫਿਰ ਤੁਸੀਂ ਨਿਚੋੜ ਕੱਢ ਕੇ ਇਹ ਵੈਰਾਈਟੀਆਂ ਲਾਈਆਂ ਕਮਾਦ ਦੀਆਂ? ਹਾਂਜੀ ਪੂਰਾ ਨਿਚੋੜ ਕੱਢ ਕੇ ਜੀ, ਕਮਾਨ ਦੀ ਹਰ ਚੀਜ਼ ਦਾ ਨਿਚੋੜ ਕੱਢ ਕੇ ਆਪਣਾ ਵੇਲਣਾ ਲਾਇਆ ਜੀ। ਇਹ ਅੱਧੋ ਅੱਧੀ ਦਾ ਫਰਕ ਆ। ਤੇ ਬਾਬਾ ਜੀ ਮਿੱਲ 'ਚ ਤੁਸੀਂ ਕਿਉਂ ਨਹੀਂ ਸਿੱਟਦੇ? ਉੱਥੇ ਜੀ ਨੁਕਸਾਨ ਬਹੁਤ ਘਾਟਾ ਪੈ ਰਿਹਾ। ਹਾਂ, ਇਹ ਸਾਨੂੰ ਇਹੀ ਸਮਝ ਨਹੀਂ ਆ ਰਹੀ। ਜਿੱਥੇ ਬਾਬਾ ਸਈਦ ਪਹੁੰਚ ਗਿਆ, ਸਾਨੂੰ ਖਬਰ ਹੈ ਹਜੇ ਪਹੁੰਚਣ ਨੂੰ ਉੱਥੇ 10 ਸਾਲ ਲੱਗਣ। ਇਹ ਕਹਿੰਦਾ ਮਿੱਲ 'ਚ ਇੱਕ ਤਾਂ ਆਪਣੀ ਸ਼ੈ ਦੇਣੀ, ਇੱਕ ਕਟੌਤੀ ਕਰਾਣੀ, ਆਪ ਦੇ ਪੈਸਿਆਂ ਵਾਸਤੇ ਜੁੱਤੀਆਂ ਤੜਾਣੀਆਂ, ਧੱਕੇ ਖਾਣੇ, ਜਲੀਲ ਹੋਣਾ, ਗੱਲਾਂ ਸੁਣਨੀਆਂ, ਟਾਈਮ ਤੇ ਸ਼ੈ ਨਹੀਂ ਲੱਭਣੀ। ਤੇ ਉਹਦੇ ਨਾਲੋਂ ਆਪਣਾ ਪੀੜੋ। ਮੈਂ ਤਾਂ ਸਾਰੇ ਜ਼ਿਮੀਂਦਾਰਾਂ ਨੂੰ ਕਹਿਣਾ ਵੀ ਆਪ ਦਾ ਪੀੜੋ ਤੇ ਮੌਜਾਂ ਕਰੋ। ਇਹ ਨਾ ਜੀ ਮਿਲ ਦੇ ਵਿੱਚ ਦੇ ਕੇ 2000 ਨੂੰ ਮਣ ਗੰਨਾ, ਹਾਂ, ਮੁੜ ਕੇ 4000 ਨੂੰ 10000 ਨੂੰ ਸਾਨੂੰ ਥੈਲਾ ਲੈ ਕੇ ਖਾਣਾ ਪੈਂਦਾ ਮਣ ਦਾ। ਆਏ ਹਾਏ, ਵਾਹ ਵਾਹ। ਖੰਡ ਦਾ? ਹਾਂਜੀ ਤੇ ਹੈ ਵੀ ਜ਼ਹਿਰ? ਨੀਰੀ ਜ਼ਹਿਰ ਆ ਜੀ, ਵਿੱਚੋਂ ਪਤਾ ਨਹੀਂ ਕਿਆ ਕਿਆ ਕੈਮੀਕਲ ਪਾਉਂਦੇ ਆ ਜੀ। ਆਹੋ, ਮੈਨੂੰ ਤਾਂ ਹੁਣ ਖਬਰ ਹੈ ਝੂਠ ਆ ਸੱਚ ਹੈ। ਇੱਕ ਬੰਦਾ ਕਹਿੰਦਾ ਆ ਜਿਹੜੀ ਖਾਦ ਨਹੀਂ ਪਾਉਂਦੇ ਆਪਾਂ, ਯੂਰੀਆ? ਹਾਂਜੀ ਯੂਰੀਆ ਖਾਦ ਵੀ ਪੈਂਦੀ ਆ ਉਹਦੇ ਲੈ ਗੱਲ ਵਿੱਚ, ਕਰ। ਚੂਨਾ ਵੀ ਪੈਂਦਾ, ਹੋਰ ਵੀ ਕੈਮੀਕਲ ਪੈਂਦੇ ਆ। ਲੈ ਦੱਸ, ਗੁੜ ਕਿੰਨਾ ਕੁ ਨਿਕਲ ਆਉਂਦਾ 1 ਕਿੱਲੇ 'ਚੋਂ? ਇਹ ਜੀ 5 ਕਿਲੋ 4.5 ਕਿਲੋ ਪੀਪਾ ਝਾੜ ਦੇ ਜਾਂਦਾ ਜੀ। 5 ਕਿਲੋ 4.5। ਇਹ ਕੀ ਸਮਝ ਨਹੀਂ ਆਈ। ਇੱਕ ਪੀਪਾ ਮਣ ਗੰਨੇ ਹੋਣ ਜੀ, ਇੱਕ ਪੀਪਾ ਰਸ ਦਾ ਭਰਦਾ। ਮਣ ਗੰਨਿਆਂ ਦਾ 1 ਪੀਪਾ ਰਸ ਦਾ? ਠੀਕ ਆ। ਇੱਕ ਪੀਪੇ ਦਾ ਝਾੜ ਜਿਹੜਾ ਗੁੜ ਬਣਦਾ ਜੀ, ਉਹ ਜ਼ਮੀਨ ਦੀ ਤਸੀਰ ਦੇ ਹਿਸਾਬ ਨਾਲ ਆ ਜੀ। ਹਾਂ, ਕਿਸੇ ਪਾਸਿਓਂ 3 ਕਿਲੋ ਵੀ ਬਣਦਾ, ਕਿਸੇ ਮਰਬੇ ਦਾ 4 ਕਿਲੋ ਵੀ ਨਿਕਲ ਆਉਂਦਾ। ਇਸ ਸਾਡੇ ਵਾਲੇ ਮਰਬੇ ਦਾ ਪਿੰਡ ਦੇ 80 ਮਰਬੇ ਆ ਜੀ। ਇਹ ਝੋਟੇ ਦਾ ਸੇਰ ਆ। ਮਾਸ਼ਾਅੱਲਾ ਮਾਸ਼ਾਅੱਲਾ। ਇਹਦਾ ਜੀ 5.5 ਕਿਲੋ ਝਾੜ ਚੜਦਾ, ਇਸ ਤੋਂ ਬਾਕੀ ਸਭ ਥੱਲੇ ਹੀ ਆ। ਥੱਲੇ ਆ। ਵਾਹ ਵਾਹ। ਤੇ ਇਹ ਫਿਰ ਮਿੱਲ 'ਚ ਸਿੱਟਣ ਨਾਲੋਂ ਮੁਨਾਫਾ ਬਹੁਤਾ ਨਹੀਂ? ਇਹ ਜੀ ਮਿੱਲ ਵਿੱਚ ਸਿੱਟਣ ਨਾਲੋਂ ਅੱਧੋ ਅੱਧੀ ਦਾ ਫਰਕ ਆ। ਹਾਂ, ਵਾਹ। ਤੇ ਆਪ ਦੀ ਇੱਜ਼ਤ ਨਾ? ਹਾਂਜੀ ਉੱਥੇ ਧੱਕੇ ਵੀ ਖਾਣੇ ਪੈਂਦੇ ਆ, ਕੰਡਿਆਂ ਤੇ ਕਟੌਤੀ, ਫਿਰ ਟਰੈਲੀਆਂ ਦਾ ਕਿਰਾਇਆ ਜੀ। ਫਿਰ ਉੱਥੇ ਅੱਜ ਨਹੀਂ ਜੀ ਪੇਮੈਂਟ ਮਿਲਣੀ, ਸਵੇਰ ਨੂੰ ਆ ਜਿਓ ਜੀ, ਸਵੇਰ ਨੂੰ ਨਹੀਂ ਮਿਲਣੀ ਜੀ, ਪਰਸੋਂ ਨੂੰ ਆ ਜਿਓ। ਪਰਸੋਂ ਨੂੰ ਆ ਜਾਓ। ਵਾਹ ਬਾਬਾ। ਤੇ ਬਾਬਾ ਜੀ ਤੁਸੀਂ ਵੇਚਦੇ ਕਿੱਥੇ ਆ? ਮੇਰਾ ਜੀ ਇੱਥੇ ਕੰਡੇ ਦੇ ਚੁੱਭੇ 'ਤੇ ਵਿਕੀ ਜਾਂਦਾ ਮਾਂ ਗੁੜ। ਕੋਈ 2 ਕਿਲੋ, ਕੋਈ 5 ਕਿਲੋ, ਕੋਈ 2 ਮਾਣ, ਕੋਈ ਮਾਣ, ਕੋਈ 20 ਸੇਰ। ਅਸਲ 'ਚ ਨਾ ਬਾਬਾ ਜੀ ਦਾ ਨਾਂ ਚੱਲਦਾ, ਬੰਦਿਆਂ ਨੂੰ ਤਸੱਲੀ ਆ, ਪਤਾ ਵੀ ਇਹਨੇ ਸ਼ਾਇਦ ਸਹੀ ਦੇਣੀ ਹੈ, ਖਰੀ ਦੇਣੀ ਹੈ, ਤਾਂ ਇਹਨਾਂ ਨੂੰ ਫਿਰ ਕਿਤੇ ਜਾਣ ਦੀ ਲੋੜ ਨਹੀਂ। ਆਪਦੀ ਇੱਜ਼ਤ ਨਾਲ ਆਪਦੇ ਘਰੇ ਬੈਠੇ ਵੇਚਦੇ ਆ। ਤੇ ਅੱਲਾਹ ਤਾਲਾ ਇਦਾਂ ਹੀ ਬਣਾਈ ਰੱਖੇ ਖੇਡ। ਸੁਰਾਇਆ ਸਾਹਿਬ, ਹਾਂਜੀ, ਨਸੀਰ ਬਲੋਚ ਸਾਹਿਬ ਨੇ ਕਿਹਾ ਸੀ ਕਿ ਜੇਕਰ ਜਜ਼ਬੇ ਖਾਲਸ ਹੋਵਣ, ਹਾਂ ਗਾਹਕ ਬੜੇ ਨੇ ਚੀਜ਼ ਖਰੀਦੇ। ਹਾਂ, ਠੀਕ ਆ, ਇਹਨਾਂ ਨੇ ਇੱਥੇ ਖਾਲਸ ਚੀਜ਼ ਬਣਾਈ ਆ ਖਾਲਸ ਖਾਲਸ। ਤੇ ਲੱਭ ਲੈਂਦੇ ਲੋਕ ਇਹਨਾਂ ਨੂੰ। ਚੱਲਦਾ ਕਾਤੇ ਹੈ? ਇਹ ਪੀਟਰ ਇੰਜਨ ਤੇ ਚੱਲਦਾ ਜੀ। ਅੱਛਾ, ਪੀਟਰ ਤੇਲ ਪਾ ਲਿਆ ਹੈ? ਹਾਂਜੀ ਤੇਲ ਪਾ ਲਿਆ, ਚੱਲ ਜਾਏਗਾ। ਚਲੋ, ਇਹ ਤਾਂ ਬਹੁਤੀਆਂ ਗੱਲਾਂ ਅਸੀਂ ਉਦੋਂ ਕਰਾਂਗੇ ਜਦੋਂ ਬਾਬਾ ਜੀ ਗੁੜ ਬਣਾਉਂਦੇ ਹੋਣਗੇ। ਤੁਹਾਨੂੰ ਮੈਂ ਦਿਖਾਵਾਂ ਬਾਬਾ ਜੀ ਦਾ ਇੱਕ ਹੋਰ ਸ਼ੌਕ ਵੀ। ਆ ਮਾੜਾ ਜਿਹਾ ਸਾਨੂੰ ਦੱਸਿਓ, ਆ ਬਾਗ ਬੜੇ ਸ਼ੌਕ ਨਾਲ ਲਾਇਆ। ਹਾਂਜੀ ਇਹ ਬੂਟੇ ਜੀ, ਆ ਪਨੀਰੀ ਤਿਆਰ ਕੀਤੀ ਆ ਮੈਂ ਇੱਥੇ ਜੀ। ਵਾਹ ਇਹ ਦੇਖੋ ਜੀ। ਆ ਦਿਖਾਓ ਜੀ। ਲੈ ਆ ਅਸਲ ਸ਼ੌਕ ਜੀ ਬਾਬਾ ਜੀ ਦਾ ਦਿਖਾਉਂਦੇ ਆ ਤੁਹਾਨੂੰ ਵੀ। ਅੰਬ ਦਾ ਬੂਟੇ ਹੈ, ਇਹ ਕਿਹੜੀ ਪਨੀਰੀ ਤਿਆਰ ਕੀਤੀ ਹੈ ਤੇ ਗਾਂ ਕੀ ਬਣਾਉਣਾ ਇਹਦਾ? ਇਹ ਆ ਜੀ ਕਾਠੇ ਅੰਬ, ਕਾਠੇ? ਦੇਸੀ। ਅੱਛਾ।
ਇਹਨਾਂ ਨੂੰ ਹੁਣ ਤਿਆਰ ਹੋਣਗੇ ਜੀ, ਇਹ ਫਿਰ ਪੱਟ ਕੇ ਇੱਧਰੋਂ ਗਾਚੀਆਂ ਕੱਢ ਕੇ ਜਿੱਥੇ ਜਿੱਥੇ ਵੀ ਪੌਦਾ ਲਾਉਣਾ ਜੀ ਆਪਣਾ ਲਾ ਕੇ ਹਾਂ ਹਾਂ। ਫਿਰ ਇਹ ਕਲਮ ਕਰਾਂਗਾ। ਕਲਮ ਕਿਹੜੀ ਕਰਨੀ? ਕਲਮ ਜੀ ਦਸ਼ਹਿਰੀ ਹੋ ਗਿਆ ਜੀ, ਚੌਂਸਾ ਹੋ ਗਿਆ, ਲੰਗੜਾ ਹੋ ਗਿਆ, ਅੱਛਾ ਹਾਂ ਸੁਰਖਾ ਅੰਬਾ ਜੀ, ਇੱਕ ਗੋਲਾ ਚੱਲਿਆ ਜੀ। ਆਹੋ, ਇੱਕ ਸ਼ਾਨੇ ਖੁਦਾ ਚੱਲਿਆ। ਪਤਾ ਨਹੀਂ ਜੀ ਨਸਲਾਂ ਦਾ ਬਹੁਤ ਆ ਜੀ, ਯਾਨੀ ਸਾਡੇ ਇੱਧਰ ਬਹੁਤਾ ਦਸ਼ਹਿਰੀ ਤੇ ਚੌਂਸਾ ਹੀ ਚੱਲਦਾ। ਇੱਕ ਮੀਆਂ ਜ਼ਕੀ ਚੱਲਿਆ। ਅੱਛਾ ਜੀ, ਤੇ ਇਹ ਕੇਲਾ ਜਿਹੜਾ, ਇਹਦੀ ਕੀ ਦਾਸਤਾਨ ਆ? ਤੁਸੀਂ ਤਾਂ ਲਾਇਆ ਹੱਥੀ ਦੇਖਿਆ। ਇਹ ਕੇਲਾ ਵੀ ਬੜੇ ਸ਼ੌਕ ਨਾਲ ਨਾ ਬੰਦਾ ਮੇਰੇ ਮਾਮਾ ਜੀ ਨੇ ਲਿਆਂਦਾ ਸੀ ਜੀ ਬੂਟਾ ਸਿੰਧ ਚੋਂ। ਕਿੰਨੀ ਪੁਰਾਣੀ ਗੱਲ ਆ? ਇਹ ਹੋ ਗਏ ਨੇ ਜੀ ਅੱਜ ਤੋਂ ਕੋਈ 30 ਕੁ ਸਾਲ ਪਹਿਲਾਂ ਦੀ 30 ਗੱਲ। ਸਾਲ ਪਹਿਲਾਂ, ਬੱਲੇ। ਅੱਛਾ ਉਹਨਾਂ ਨੇ ਅੰਬਾਂ ਦੇ ਬੂਟੇ ਪਾਲੇ ਸੀ, ਉਹਨਾਂ ਨੇ ਫਿਰ ਕੇਲਾ ਪੱਟ ਦਿੱਤਾ ਵੀ ਅੱਛਾ। ਕੇਲਾ ਜਿਹੜਾ ਅੰਬ ਦੇ ਬੂਟੇ ਨੂੰ ਪਾਣੀ ਦਿੰਦਾ ਹੈ। ਹਾਂ ਉਹ ਮੈਨੂੰ ਸ਼ੌਕ ਸੀ ਜੀ, ਮੈਂ ਲਿਆ ਕੇ ਇੱਥੇ ਬੂਟਾ ਲਾ ਲਿਆ, ਮੁੜ ਕੇ ਮੇਰੇ ਤੋਂ ਅੰਬ ਲੱਗਿਆ ਕੋਈ ਨਾ ਜੀ। ਹਾਂ। ਫਿਰ ਉਹ ਕੇਲੇ ਹੀ ਖੜੇ ਆ ਜੋ ਘਣ ਪੱਕ ਜਾਂਦੀ ਆਪਣੀ ਲਾਲੀ ਦੀ ਆ। ਤੇ ਇਹਨੂੰ ਲਾ ਕਿਉਂ, ਕਿ ਉੱਤੇ ਹੀ ਪਕਣਾ ਕਿ ਇਹਨੂੰ ਪਾਲ ਪੂਲ ਪਾਣੀ? ਇਹ ਜੀ ਉੱਪਰ ਹੀ ਪਕਾਉਂਗਾ ਜੀ, ਮੈਂ ਉੱਪਰ ਹੀ ਪਕਾਉਂਦਾ ਹੁੰਦਾ, ਮੈਂ ਕਦੇ ਮਸਾਲਾ ਨਹੀਂ ਲਾਇਆ, ਕਦੇ ਕੱਚੀ ਨਹੀਂ ਤੋੜੀ, ਮਾਸ਼ਾਅੱਲਾ, ਵਾਹ ਵਾਹ ਵਾਹ। ਉੱਤੇ ਹੀ ਪਕਾਉਣਾ ਜੀ, ਭਾਵੇਂ ਜਿੰਨਾ ਚੱਕ ਮਰਜੀ ਖੜਾ ਰਵੇ, ਜਦੋਂ ਪੱਕ ਜਾਣੀਆਂ ਘਾਣ ਫੇਰ ਇਹ ਲਾਉਣਾ ਉਤੋਂ। ਖਾਲਸ ਹੈ ਗੱਲ। ਅੱਛਾ, ਜਿਹੜੀ ਗੱਲ ਇਹਨਾਂ ਦੇ ਮਾਮਾ ਜੀ ਨੇ ਦੱਸੀ ਸੀ, ਅਸੀਂ ਵੀ ਉਹ ਨਿੱਕੇ ਲਾ ਤੋਂ ਸੁਣਦੇ ਆਨੇ ਆ ਵੀ ਕੇਲੇ ਦੇ ਲਾਗੇ ਅੰਬ ਦਾ ਬੂਟਾ ਲਾ ਦੋ, ਕੇਲਾ ਰੋਜ਼ ਲੋਟਾ ਪਾਣੀ ਦਾ ਅੰਬ ਨੂੰ ਦਿੰਦਾ। ਦੰਦਾ ਹੈ ਜੀ। ਹੁਣੇ ਪਤਾ ਨਹੀਂ ਝੂਠ ਆ ਕਿ ਸੱਚ ਆ। ਨਹੀਂ ਜੀ ਬਿਲਕੁਲ ਹਕੀਕਤ ਹੈ ਜੀ, ਆ ਪਾਣੀ ਕੇਲਾ ਸਾਰਾ ਪਾਣੀ ਦਾ ਹੀ ਆ ਬੂਟਾ। ਅੱਛਾ, ਪਾਣੀ ਦਾ ਬੂਟਾ ਹੈ। ਹਾਂਜੀ, ਇਹਦੇ ਵਿੱਚ ਪਾਣੀ ਹੁੰਦਾ ਹੈ ਜੀ। ਅੱਛਾ। ਇਹਨੂੰ 6 ਮਹੀਨੇ ਸਾਲ ਪਾਣੀ ਨਾਲ ਲਾਈਏ ਕੇਲੇ ਨੂੰ, ਕੇਲਾ ਸੁੱਕ ਨਹੀਂ ਸਕਦਾ, ਇਹ ਇਦਾਂ ਦਾ ਇਦਾਂ ਹੀ ਰਹੇਗਾ। ਅੱਛਾ, ਤੇ ਇਹਦੇ ਤੋਂ ਗਾਂਹ ਕੋ ਬੂਟਾ ਲਾਣਾ ਹੋਵੇ ਤਾਂ ਇਹ ਫਿਰ ਕਿਵੇਂ ਲੱਗਦਾ? ਹਾਂਜੀ, ਆ ਨਿੱਕੇ ਨਿੱਕੇ ਪੌਦੇ ਨਾਲ ਨਿੱਕੇ ਨਿੱਕੇ ਜੀ ਸ਼ਾਖਾ ਥੱਲੇ ਜੰਮੇ ਨੇ। ਹਾਂ, ਜੰਮੇ ਆ ਹੇਠਾਂ। ਇਹ ਸਾਰੇ ਅੱਗੇ ਜਿੱਥੇ ਮਰਜ਼ੀ ਲਾ ਲਓ ਜੀ, ਇਹੀ ਨਸਲ ਚੱਲੇਗੀ। ਇਹ ਕਿਹੜੇ ਮੌਸਮ 'ਚ ਲੱਗਦੇ ਜੀ? ਇਹਨੂੰ ਜਿਸ ਤੋਂ ਮਰਜ਼ੀ, ਬਹੁਤੇ ਸੌਣ ਭਾਦੋਂ 'ਚ ਲੱਗਦਾ ਜੀ। ਬਾਬਾ ਜੀ ਗਾਚੀ ਆ ਕੇ ਡੰਡਾ ਹੀ ਲਾ ਦੇਣਾ? ਇਹ ਡੰਡਾ ਹੀ ਲੱਗਦਾ ਜੀ, ਥੱਲੇ ਜੜਾਂ ਹੁੰਦੀਆਂ ਇਹਦੀਆਂ ਨਾਲ। ਚਲੋ, ਇਹ ਫਿਰ ਇੱਕ ਬੂਟਾ ਇੱਥੋਂ ਲੈ ਜਾਵਾਂਗੇ। ਤੇ ਆਹ ਜੀ ਤੁਸੀਂ ਸਾਰੇ ਕਲਮ ਕੀਤੇ ਆ? ਹਾਂਜੀ, ਇਹ ਸਾਰੇ ਬੂਟੇ ਮੈਂ ਆਪਣੇ ਹੱਥੀਂ ਲਾਏ ਆ ਜੀ। ਅੱਛਾ ਆਪ ਖੁਦ ਕਲਮਾਂ ਕਰਦਾ ਜੀ, ਆਪ ਇਹ ਤਿਆਰ ਕਰਦਾ, ਆਪਣੇ ਸ਼ੌਕ ਨਾਲ ਲੱਗਾ ਹੋਇਆ ਜੀ। ਅੱਛਾ, ਵਾਹ ਵਾਹ ਵਾਹ। ਇਹਦੇ ਹੇਠਾਂ ਆਹ ਕੀ ਆ ਇਹਦੇ ਜੜਾਂ 'ਚ? ਇਹ ਕੰਡਾ ਜੀ। ਅੱਛਾ, ਕੰਡੇ ਬੰਨੇ ਆ ਜੀ। ਇਹ ਸੇਬ ਤੋਂ ਕੰਡਾ ਬੰਨਿਆ ਵੀ ਸੇਬ ਬੂਟੇ ਨੂੰ ਖਰਾਬ ਨਾ ਕਰੇ। ਹਾਂ, ਬੇਰੀ ਦੇ ਕੰਡੇ ਬੰਨੇ ਆ। ਹਾਂਜੀ, ਬੇਰੀ ਰੱਸੀ ਦਾ ਨਾਲ। ਕੰਡਾ ਸਭ ਤੋਂ ਜ਼ਬਰਦਸਤ ਹੁੰਦਾ। ਆ ਇਹ ਕੁੰਡੀ ਵਾਲਾ ਕੰਡਾ ਹੁੰਦਾ ਹੈ, ਉਹ ਫਿਰ ਉਹਦੀ ਨਾਸ ਤੇ ਲੱਗਦਾ ਸੇਬ ਦੀ, ਤੇ ਫਿਰ ਸੇਬ ਨੇੜੇ ਨਹੀਂ ਆਉਂਦੀ। ਹਾਂ, ਇਹ ਬੇਰੀ ਦਾ ਕੰਡਾ ਤੇ ਸੱਪ ਦਾ ਕੰਡਾ, ਡੰਗ ਦੰਦ ਹਾਂ, ਇੱਕ ਬਰਾਬਰ ਹੈ ਇੱਕ ਜੀ। ਬਰਾਬਰ ਹੈ ਜੀ। ਤੇ ਅੱਛਾ ਬਾਬਾ ਜੀ, ਬਾਗ ਵੀ ਆਪਣਾ? ਇਹ ਬਾਗ ਜੀ ਮੇਰੇ ਨਾਲ ਲੰਬਰਦਾਰਾਂ ਦਾ। ਅੱਛਾ, ਇਹ ਅਮਰੂਦਾਂ ਦਾ? ਇਹ ਅਮਰੂਦਾਂ ਦਾ। ਹਾਂ, ਮਾਸ਼ਾਅੱਲਾ, ਸੋਹਣਾ ਖੜਾ। ਅਮਰੂਦ ਮੇਰੇ ਕੋਲ ਵੀ ਸੀ ਜੀ, ਲੇਕਿਨ ਮੈਂ ਖਤਮ ਕਰਤਾ, ਕਿੰਨੂ ਅਮਰੂਦ ਖਤਮ ਕਰਤਾ, ਬਸ ਅੰਬ ਦਾ ਸ਼ੌਕ ਰੱਖਿਆ। ਅੰਬ ਦਾ ਸ਼ੌਕ ਆ, ਮਾਸ਼ਾਅੱਲਾ। ਤੇ ਇਹ ਸ਼ੌਕ ਜੀ ਤੁਹਾਡਾ ਬੜਾ ਪਸੰਦ ਆਇਆ, ਅੱਲਾ ਕਾਮਯਾਬ ਕਰੇ। ਹੁਣ ਜਦੋਂ ਤੁਸੀਂ ਬੂਟੇ ਤਿਆਰ ਕਰਨੇ ਆ, ਕੋਈ ਤੋਹਫੇ ਤੌਰ ਤੇ ਮੈਂ ਬੂਟਾ ਤਿਆਰ ਕਰਵਾਉਣਾ ਤੁਹਾਡਾ। ਮੈਂ ਲਾਏ ਫਿਰ 2 ਬੂਟੇ, ਇੱਕ ਮੈਂ ਦਸ਼ਹਿਰੀ ਲਾਇਆ, ਐਡਾ ਕੁ ਹੋ ਗਿਆ, ਤੇ ਇੱਕ ਆ ਉਹ ਜਿਹੜਾ ਉਹ ਹੁੰਦਾ ਵੱਡਾ ਅੰਬ ਨਹੀਂ ਹੁੰਦਾ, ਖਜਰੀ ਨਾ, ਚੌਂਸਾ। ਚਿੱਟਾ ਚੌਂਸਾ। ਚਿੱਟਾ ਚੌਂਸਾ। ਹਾਂ, ਉਹ ਲਾਇਆ, ਉਹ ਤੋਂ ਪੱਤੋ ਕੀ ਚੋਂ ਲਿਆ ਸੀ। ਬਲਕਿ ਮੈਂ ਤੁਹਾਨੂੰ ਸੱਦੂਗਾ, ਮੈਂ ਬੂਟੇ ਲਾਏ ਆ, ਮੈਂ ਤੁਹਾਨੂੰ ਵਿਖਾਊਂਗਾ ਵੀ। ਤੁਸੀਂ ਹੋਰ ਕਾਹਦਾ ਬੂਟਾ ਤੁਹਾਡੇ ਕੋਲ? ਮੇਰੇ ਕੋਲ ਜੀ ਇਹ ਦਸ਼ਹਿਰੀ ਵੀ ਆ ਜੀ, ਚੌਂਸਾ ਵੀ ਆ, ਹਾਂ ਲੰਗੜਾ ਵੀ ਆ, ਸੁਰਖਾ ਵੀ ਆ, ਹਾਂ ਹਾਂ। ਤੋਤਾਪਰੀ ਵੀ ਆ। ਅੱਛਾ, ਹਾਂਜੀ। ਤੇ ਇਹਨਾਂ ਦੀ ਉਮਰ ਕਿੰਨੀ ਹੋ ਗਈ ਬੂਟਿਆਂ ਦੀ? ਇਹ ਬੂਟਿਆਂ ਨੂੰ ਲਾਇਆ ਨੂੰ ਜੀ ਮੈਨੂੰ ਆਹ ਤੀਸਰਾ ਸਾਲ ਹੀ ਆਂਦਾ, ਹੁਣ ਚੌਥਾ ਚੜ੍ਹਨਾ ਜੀ। ਚੌਥਾ ਹਾਂਜੀ, ਇਹ ਕਲਮ ਆ ਜੀ ਲੱਗੀ ਹੋਈ। ਅੱਛਾ, ਇਹ ਥੋੜਾ ਜਿਹਾ ਸਾਨੂੰ ਇਹਦੇ ਬਾਰੇ ਦੱਸੋ ਕਿ ਮਸਲਨ ਤੁਸੀਂ ਲਾਇਆ ਆਮ ਗੁਠਲੀ ਅੰਬ ਦੀ ਹੈ, ਹਾਂਜੀ ਉਹ ਹੋ ਗਿਆ ਪੌਦਾ ਪਨੀਰੀ ਤਿਆਰ, ਹਾਂਜੀ। ਉਹਨੂੰ ਤੁਸੀਂ ਕੱਢ ਕੇ ਲਿਆਂਦਾ ਤੇ ਫਿਰ ਅੱਗੇ ਕੀ ਕੀਤਾ, ਥੋੜਾ ਤਰੀਕਾ ਦੱਸੋ ਜੀ। ਅੱਗੇ ਆਪਣਾ ਲਾ ਕੇ ਨਾ ਇਹ ਬੂਟਾ ਜਦੋਂ ਚੱਲ ਪਿਆ ਨਾ ਜੀ ਇਸ ਜਗ੍ਹਾ ਤੇ, ਹਾਂਜੀ, ਫਿਰ ਇਹਨੂੰ ਇਹ ਕਲਮ ਲਾ ਰਿਹਾ ਮੈਂ। ਇਹ ਕਲਮ ਕਾਦੀ ਆ? ਇਹ ਹੈਗੀ ਜੀ ਦਸ਼ਹਿਰੀ ਦੀ। ਇਹ ਕਿੱਥੋਂ ਆਈ? ਇਹ ਜੀ ਇੱਥੇ ਇੱਕ ਪਿੰਡ ਦੇ ਵਿੱਚ ਪਾਲੀ ਸਾਈਡ ਤੇ ਬੂਟਾ ਖੜਾ ਜੀ, ਉੱਥੋਂ ਲਿਆ ਕੇ ਲਾਈ ਹੈ ਕਲਮ। ਠੀਕ ਆ, ਉਸ ਤੋਂ ਲਿਆ ਕੇ ਇਹਦੇ ਨਾਲ ਲਾਤੀ। ਹਾਂਜੀ, ਹੁਣ ਇਹ ਬੂਟਾ ਪੂਰਾ ਬਣ ਜਾਏਗਾ। ਇਹ ਨਸਲ ਬਣ ਗਈ ਹੈ? ਹਾਂਜੀ, ਹੁਣ ਇਹ ਨਸਲ ਬਣੇਗੀ ਜੀ। ਅੱਛਾ, ਇਹਨੂੰ ਤੁਰਿਓ ਜੀ। ਇਹ ਬੂਟਾ ਜੀ, ਇਹਨੂੰ 3 ਨਸਲਾਂ ਨੇ। ਅੱਛਾ, ਬਾਬਾ ਜੀ ਦੱਸ ਰਹੇ 4 ਸਾਲ ਹੋ ਗਏ ਜੀ ਇਹਨਾਂ ਨੂੰ ਲੱਗਿਆਂ ਨੂੰ, ਬੂਟਿਆਂ ਨੂੰ। ਇਹ ਨਸਲ ਹੋਰ ਹੈ ਜੀ, ਇਹਦਾ ਪੱਤਾ ਦੇਖ ਲਓ ਹੋਰ ਆ। ਹਾਂ, ਇਹਦਾ ਪੱਤਾ ਬਰੀਕ ਆ। ਅੱਛਾ, ਇਹ ਨਸਲ ਹੋਰ ਆ। ਇਹਦਾ ਪੱਤਾ ਲੰਬਾ। ਹਾਂ ਇਹ ਨਸਲ ਹੋਰ ਆ। ਹਾਂ, ਇਹਦਾ ਤਾਂ ਫਿਰ ਜਮਾ ਹੀ ਉਹ
ਇਹ 3 ਨਸਲਾਂ ਜੀ, ਇਹ ਚੌਥੀ ਨਸਲ ਲਾਈ ਹੋਈ ਹੈ ਨਾਲ, ਅੱਛਾ ਮਾਸ਼ਾਅੱਲਾ। ਹੈ ਜੀ। ਵਾਹ ਬਈ ਵਾਹ। ਤੇ ਕਿਸੇ ਬੂਟੇ ਤੋਂ ਫਲ ਉਤਰਿਆ ਕਦੇ? ਇਹ ਜੀ 6 ਬੂਟਿਆਂ ਨੇ ਫਲ ਦਿੱਤਾ ਸੀ ਜੀ ਪਿਛਲੇ ਸਾਲ, ਅੱਛਾ। ਉਹ ਮੈਂ ਕੱਚਾ ਹੀ ਤੋੜ ਦਿੱਤਾ ਸੀ, ਬੂਟੇ ਬੱਚੇ ਆ। ਹੂੰ ਹੂੰ। 31 ਬੂਟੇ ਫਲ ਚੱਕਣਗੇ ਜੀ, ਜਿਹੜਾ ਸਿਹਤਮੰਦ ਬੂਟਾ ਆ ਉਹਦਾ ਰੱਖਾਂਗਾ, ਬਾਕੀ ਤੋੜ ਦਿਆਂਗਾ ਫੇਰ। ਅੱਛਾ, ਬੜਾ ਮੈਨੂੰ ਨਾ ਇਸ ਗੱਲ ਦੀ ਖੁਸ਼ੀ ਹੋਈ, ਬੜਾ ਮੈਨੂੰ ਚਾਅ ਲੱਗਿਆ ਵੀ ਸਾਨੂੰ ਆਏ ਤਾਂ ਅਸੀਂ ਤੁਰਦੇ ਤੁਰਦੇ ਸੀ, ਪਰ ਸਾਨੂੰ ਬਾਬਾ ਸਈਦ ਸਾਹਿਬ ਇੱਕ ਮਾਹਰ ਕਾਰੀਗਰ ਲੱਭ ਗਏ ਸਾਨੂੰ ਅੰਬ ਦੇ। ਜਦੋਂ ਅੰਬ ਦੀ ਹੁਣ ਗੱਲ ਹੋਊਗੀ ਨਾ ਤੇ ਬਾਬੇ ਸਈਦ ਨਾ ਹੋਊਗੀ ਸਾਡੇ ਗਵਾਂਢ ਚ। ਸਾਡੇ ਗਵਾਂਢ ਦੇ ਵਿੱਚ। ਤੇ ਬਾਬਾ ਜੀ ਨੇ ਫਿਰ, ਇੱਕ ਹੁੰਦਾ ਬੰਦਾ ਗੱਲੀ ਬਾਤੀ, ਇੱਕ ਹੁੰਦਾ ਜਿਹੜਾ ਕਰਕੇ ਵਿਖਾ ਦੇਣਾ। ਬਾਬਾ ਜੀ ਨੇ ਕਰਕੇ ਵਿਖਾਤਾ, ਇੰਨੇ ਬੂਟਿਆਂ ਤੇ ਦੇਸੀ ਲਾ ਕੇ ਨਾ ਦੇਸੀ, ਤੇ ਫਿਰ ਉਹਨਾਂ ਨੂੰ ਗਾਂ ਕਲਮ ਕੀਤਾ, ਇੱਕ ਬੂਟੇ ਨੂੰ ਕਈ ਕਈ ਕਲਮਾਂ ਕੀਤੀਆਂ, ਤੇ ਰੱਬ ਕਾਮਯਾਬ ਕਰੇ। ਉਹ ਖਾਲੀ ਦੇ ਬੜੇ ਪੌਦੇ ਆ ਜੀ ਮੇਰੇ। ਹਾਂ, ਉਹ ਕਾਹਦੇ ਆ? ਉਹ ਜੀ ਗੁਲਾਬ, ਜਾਮਨ, ਹਾਂ ਨਿੱਕੇ ਵਾਲੇ। ਲੂਚੀ। ਅੱਛਾ, ਮੈਂ ਆਹ ਦਿਖਾਣਾ ਸੀਗਾ, ਤੁਸੀਂ ਆਹ ਉੱਤੇ ਉੱਤੇ ਕੀ ਚੜਾਇਆ ਹੈ? ਇਹ ਕੀ ਹੈ ਜੀ? ਇਹ ਟਾਲੀ ਨੂੰ ਕੱਦੂ ਲੱਗੇ? ਇਹ ਹੈਗਾ ਜੀ ਬੇਲ ਦਾ ਬੂਟਾ। ਅੱਛਾ, ਬਿੱਲ। ਹਾਂ, ਬਿੱਲ ਆ ਜੀ ਮਾਸ਼ਾਅੱਲਾ, ਫਲ ਪੂਰਾ ਲਿਆ ਜੀ ਬਿੱਲ ਨੇ। ਇਹ ਬਾਬਾ ਜੀ ਕਾਹਦੇ ਵਾਸਤੇ ਹੁੰਦਾ? ਇਹ ਜੀ ਲੱਕ ਦਰਦ ਕਰਦਾ ਹੋਵੇ, ਗੋਡਾ ਗਿੱਟਾ ਕੋਈ ਸ਼ੈ ਵੀ ਜੋੜ ਦਰਦ ਕਰਦਾ ਹੋਵੇ, ਪੁਰਾਣੀ ਸੱਟ ਹੋਵੇ, ਹਾਂ ਹਾਂ ਇਹ ਖਾਣਾ ਚਾਹੀਦਾ। ਹਾਂ ਹਾਂ। ਅੱਛਾ। ਹਾਂਜੀ, ਉਸਮਾਨ ਸਾਹਿਬ ਹੇਠੋਂ ਹੇਠ ਆ ਕੇ ਦਿਖਾਇਆ। ਵਿਸਾਖ ਚ ਲੱਗਦਾ ਜੀ, ਵਿਸਾਖ ਚ ਪੱਕਦਾ। ਹਾਂ, ਇੱਧਰ ਆ ਜਾਓ, ਇਹ ਦਾਣੇ ਬਹੁਤੇ ਨਜ਼ਰ ਆਉਣਗੇ, ਇਹ ਦਾਣੇ। ਇਹ ਜੀ ਕੌੜਾ ਹੁੰਦਾ, ਪਰ ਜਦੋਂ ਇਹ ਪੱਕ ਜਾਂਦਾ ਨਾ ਪੂਰਾ, ਮੈਂ ਇੱਕ ਦਿਨ ਫਿਲਮ 'ਚ ਦੇਖ ਰਿਹਾ ਸੀ, ਇੰਡੀਆ ਦੇ ਵਿੱਚ ਨਾ ਜੀ ਇਹ ਰੇੜੀਆਂ ਦੇ ਉੱਤੇ ਦਾ ਜੂਸ ਵਿਕਦਾ ਬੜਾ ਮਹਿੰਗਾ, ਤੇ ਬੜੀ ਇਹਦੇ 'ਚ ਸ਼ਫਾ ਬੜੀਆਂ ਬਿਮਾਰੀਆਂ ਦੀ, ਜਿੱਦਾਂ ਬਾਬਾ ਜੀ। 800 ਨੂੰ ਕਿਲੋ ਆ ਜੀ। 800 ਨੂੰ ਕਿਲੋ? ਹਾਂਜੀ, ਕੌਣ ਲੈ ਕੇ ਜਾਂਦਾ ਇੱਥੋਂ? ਇਹ ਪੰਸਾਰੀ ਵਾਲੇ ਜੀ, ਬੜੇ ਤਰਲਿਆਂ ਨਾਲ। ਹਾਂ, ਵਿੱਚ ਬੰਦੇ ਵੇਚ ਲੈਂਦੇ ਆ, ਮੈਂ ਨਹੀਂ ਵੇਚਦਾ ਹੈਗਾ, ਆਪੇ ਖਾਈਦਾ ਘਰ। ਅੱਛਾ, ਕਿਵੇਂ ਖਾਣ ਦਾ ਦੱਸ ਦਿਓ ਮਾੜਾ ਜਿਹਾ, ਦਾ ਕੀ ਤਰੀਕਾ? ਇੱਕ ਮਿਸਾਲ ਆ, ਮੈਂ ਲੈ ਲਿਆ ਇਹ। ਹਾਂਜੀ, ਇਹ ਤੁਸੀਂ ਲੈ ਲਿਆ ਨਾ ਜੀ, ਇਹ ਤੁਸੀਂ ਜਿਹੜੀ ਔਰਤ ਬੱਚੀ ਛੇਲੇ ਦੇ ਵਿੱਚ ਆ, ਉਹਨੂੰ ਫਿਰ ਤੁਸੀਂ ਦਾਬੜਾ ਬਣਾ ਕੇ ਦਿੰਦੇ ਆ ਜੀ, ਗੁੱਦ ਵਿੱਚ ਪਾ ਲਈ ਦੀ ਆ। ਠੀਕ ਹੈ। ਉਹ ਲੱਕ ਵਾਸਤੇ ਬਹੁਤ ਚੰਗੀ ਚੀਜ਼ ਹੈ। ਹਾਂਜੀ। ਮੈਂ ਤਾਂ ਜੀ ਇਸ ਤਰ੍ਹਾਂ ਹੀ ਪੱਕਿਆ ਦਾਣਾ ਉੱਪਰੋਂ ਜਿਹੜਾ ਥੱਲੇ ਡਿੱਗਦਾ ਆਪਣੇ ਆਪ, ਉਹ ਚੱਕ ਲਈਦਾ, ਭੰਨ ਕੇ ਖਾ ਲਈਦਾ। ਇਹ ਤੋਂ ਦੂਰੋਂ ਦਿਖਾਇਓ ਜੀ। ਅੱਛਾ, ਪੱਕਿਆ ਦਾ ਜਦੋਂ ਪੀਲਾ ਹੋ ਕੇ ਡਿੱਗਦਾ? ਹਾਂਜੀ, ਪੀਲਾ ਹੋ ਕੇ ਆਪਣੇ ਆਪ ਡਿੱਗਦਾ ਜੀ, ਇਹਦਾ ਟੁੱਟ ਨਹੀਂ ਸਕਦੀ ਡੰਡੀ ਇਹਦੀ। ਅੱਛਾ। ਇਹਦੀ ਡੰਡੀ ਨਹੀਂ ਟੁੱਟ ਸਕਦੀ, ਇਹ ਪੱਕ ਕੇ ਆਪਣੇ ਆਪ ਡਿੱਗੇਗਾ ਜੀ ਥੱਲੇ। ਅੱਛਾ, ਇੱਕ ਤਾਂ ਦਾਬੜ 'ਚ ਸਾਡੀਆਂ ਧੀਆਂ ਧਿਆਣੀਆਂ ਵਾਸਤੇ ਪਾਉਂਦੇ ਆ, ਬਜ਼ੁਰਗ ਵੀ ਇਹਨੂੰ ਇਦਾਂ ਹਾਂਜੀ, ਉਹ ਵੀ ਖਾ ਸਕਦੇ ਆ ਜੀ ਇਸ ਤਰ੍ਹਾਂ, ਪੰਜੀਰੀ ਪੰਜੂਰੀ ਬਣਾ ਕੇ? ਪੰਜੀਰੀ ਬਣਾ ਕੇ ਦੇਸੀ ਘੇ 'ਚ। ਅੱਛਾ। ਜੋ ਮਰਜ਼ੀ ਪਾ ਲਓ, ਖੋਪਾ ਪਾ ਲਓ, ਹਾਂ ਹਾਂ ਛੁਹਾਰੇ ਪਾ ਲਓ, ਜੋ ਦਿਲ ਕਰਦਾ ਬਦਾਮ ਪਾ ਲਓ, ਮਗਜ਼ ਪਿਸਤਾ। ਹਾਂ। ਲੇਕਿਨ ਮੈਂ ਤਾਂ ਜੀ ਇਸ ਤਰ੍ਹਾਂ ਹੀ ਖਾ ਲੈਂਦਾ ਜੀ, ਅੱਲਾ ਚਾਹੇ ਜੀ। 61 ਸਾਲ ਦੀ, 1963 ਦੀ ਮੇਰੀ ਪੈਦਾਇਸ਼। ਅੱਛਾ, ਮਾਸ਼ਾਅੱਲਾ। 61 ਸਾਲ ਨੂੰ ਹੋ ਚੱਲਿਆ ਜੀ ਮੈਂ। ਹੂੰ। ਮਾਸ਼ਾਅੱਲਾ ਹਜੇ ਵੀ ਠੀਕ ਠਾਕ ਕੰਮ ਕਰਦਾ ਜੀ। ਮੇਰੇ ਹਾਣ ਦੇ ਮੇਰੇ ਨਾਲ ਨਹੀਂ ਕੰਮ ਕਰ ਸਕਦੇ, ਖਤਮ ਹੋ ਗਏ ਬੰਦੇ। ਹੂੰ, ਰੱਬ ਤੁਹਾਨੂੰ ਇਦਾਂ ਹੀ ਰੱਖੇ। ਹਾਂਜੀ, ਬਸ ਆਪਣੇ ਦੇਸੀ ਸ਼ੈ ਆਪਣੀ ਘਰ ਦੀ ਬਣਾ ਕੇ ਖਾਈ ਦੀ ਆ ਜੀ। ਜਦੋਂ ਪਹੁੰਚ ਬਣ ਜਾਂਦੀ ਹੈ ਜੀ, ਉਦੋਂ ਆਪਣੀ ਘਰ ਦੀ ਖਾਈ ਦੀ ਆ। ਮੁੱਲ ਦੀ ਮਿਲਾਵਟ ਵਾਲੀ ਬਹੁਤ ਆ ਜੀ, ਬਿਮਾਰੀਆਂ ਬਹੁਤ ਨੇ। ਬਹੁਤ ਬਿਮਾਰੀਆਂ। ਅੱਛਾ, ਇਹ ਨਾ ਜੀ ਕਹਿ ਲਓ ਵੀ ਕੌੜ ਤੁੰਬੇ ਦਾ ਰੁੱਖ ਆ, ਇਦਾਂ ਹੀ ਕੌੜ ਤੁੰਬਾ ਵੀ ਇਹਦੇ ਵਰਗਾ ਹੀ, ਕੌੜਾ ਵੀ ਹੁੰਦਾ, ਉਹਦੇ 'ਚ ਸ਼ਫਾ ਵੀ। ਹਾਂਜੀ, ਕੌੜਾ ਵੀ ਹੈਗਾ, ਸ਼ਫਾ ਵੀ ਹੈਗੀ, ਇਹ ਵੀ ਉਹੀ ਚੀਜ਼ ਬਣ ਜਾਂਦੀ। ਇਹ ਵੀ ਉਹੀ ਸ਼ੈ ਜੀ, ਕੌੜ ਤੁੰਬੇ ਦੀ ਵੇਲ ਹੁੰਦੀ ਆ, ਇਹ ਕੌੜ ਤੁੰਬੇ ਦਾ ਕਹਿ ਲਓ ਰੁੱਖ ਹੈ, ਪੌਦਾ, ਪਰ ਇਹਨੂੰ ਬੇਲ ਕਹਿੰਦੇ ਆ, ਬਿਲਗਿਰੀ ਕਹਿੰਦੇ ਆ। ਹਾਂਜੀ, ਬਿਲਗਿਰੀ। ਬਿਲਗਿਰੀ ਇਹਦਾ ਪੂਰਾ ਨਾਂ, ਬਿੱਲ ਸਾਦੇ ਆ। ਫਿਰ ਸਾਨੂੰ ਡੰਗਰਾਂ ਨੂੰ ਬਹੁਤ ਦਿੰਦੇ ਆ ਜੀ ਇਹ, ਬੈਬਾਦੀ ਤੋਂ ਵੀ ਉਂਝ ਵੀ ਦੱਸਦੇ ਆ, ਡੰਗਰਾਂ ਨੂੰ ਇਹ ਦਿੰਦੇ ਆ। ਤੇ ਇਹ ਸ਼ੂਗਰ ਤੋਂ ਚੰਗਾ, ਜਿਹੜੇ ਬੰਦਿਆਂ ਨੂੰ ਸ਼ੂਗਰ ਆ ਨਾ, ਉਹਨੂੰ ਵਾਸਤੇ ਬਹੁਤ ਚੰਗੀ ਚੀਜ਼। ਬਹੁਤ ਚੰਗੀ ਸ਼ੈ, ਸੋਨਾ ਨੀਰਾ। ਜਿੱਦਾਂ ਕੌੜੀਆਂ ਸ਼ਾਵਾਂ ਸ਼ੂਗਰ ਵਾਲੇ ਨੂੰ ਚੰਗੀਆਂ ਨਾ, ਕਰੇਲਾ ਤੇ ਇਦਾਂ। ਫਿਰ ਬੰਦੇ ਕਹਿੰਦੇ ਯਾਰ ਤੂੰ ਨੁਸਖਾ ਨਾ ਦੱਸ, ਜਿਹੜਾ ਤੇਰਾ ਕੰਮ ਆ ਤੂੰ ਉਹ ਕਰ। ਹੈ ਇਦਾਂ ਹੀ ਆ, ਬਿਲਕੁਲ ਇਹ ਸਹੀ ਹਾਂ, ਹੈ ਮੈਂ ਜੀ। ਤਾਂ ਬਹੁਤੀ ਗੱਲ ਨਹੀਂ ਕਰਦਾ, ਆਪਾਂ ਇੰਨੀ ਕੀ ਕਰਦੇ। ਤੇ ਹਾਂ, ਉਹ ਕਿਸ਼ੇ ਲਾਈ ਬਾਬਾ ਜੀ? ਉਹ ਹਲਦੀ ਆ ਜੀ। ਆ ਜਾਓ, ਹਲਦੀ ਤੇ ਚੱਲ। ਅੱਛਾ ਜੀ, ਅਸੀਂ ਤੁਹਾਨੂੰ ਬਿਲਗਿਰੀ ਦਿਖਾਤੀ, ਤੇ ਹੁਣ ਅਸੀਂ ਤੁਹਾਨੂੰ ਲੈ ਕੇ ਜਾਂਦੇ ਆ
ਹਲਦੀ ਲੱਗੀ ਆ, ਬਾਬਾ ਜੀ ਨੇ ਹਲਦੀ ਲਾਈ ਆ ਛੋਟੀ ਜੀ ਕਿਆਰੀ। ਅੱਛਾ ਉਹ ਹਲਦੀ ਦੇ ਉੱਤੇ ਉਹ ਦੇਖੋ ਕੱਦੂ ਲੱਗੇ ਬੇਰੀ ਨੂੰ। ਇੱਧਰ ਨੂੰ ਆਪਾਂ ਵੀ ਆ ਜਾਈਏ। ਹਾਂਜੀ ਵਾਹ ਬਈ ਵਾਹ, ਦੇਖੋ ਆ ਹੁੰਦਾ ਜੀ ਥੋੜੀ ਜੀ ਥਾਂ ਦੇ ਵਿੱਚ ਕਿਆ ਰੌਣਕ ਬਣਾਈ ਹੈ, ਜੰਗਲ 'ਚ ਮੰਗਲ ਬਣਾਇਆ। ਸਿਰਫ ਕੀ ਆ, ਗੱਲ ਕਰਨ ਦੀ ਆ, ਹੱਥ ਹਿਲਾਉਣ ਦੀ ਆ, ਸ਼ੌਕ ਦੀ ਗੱਲ ਹੈ ਜੀ। ਸ਼ੌਕ ਦੀ ਗੱਲ ਆ। ਮੇਰੇ ਵਰਗੇ ਆ ਸਿਰਫ ਗੱਲਾਂ ਨਾ ਸਾਰਦੇ, ਪਰ ਜਿਨ੍ਹਾਂ ਨੇ ਕਰਨਾ ਹੋਵੇ ਉਹ ਕਰਕੇ ਦਿਖਾਉਂਦੇ ਆ। ਤੂੰ ਹੁਣ ਦੂਰ ਕੀ ਜਾਣਾ, ਹੁਣ ਆ ਇੱਕ ਬੇਲ ਆ ਕੱਦੂ ਦੀ, ਆ ਬੇਰੀ ਦੇ ਉੱਤੇ ਚੜੀ ਆ। ਲੈ ਮੈਨੂੰ ਦੱਸੀ ਜਦੋਂ ਕੱਦੂ ਮੁੱਕ ਜਾਣ ਘਰ 'ਚ। ਆ ਦੇਖੋ ਜੀ, ਨਹੀਂ ਮੁੱਕਦੇ ਜੀ। ਹਾਂ ਹਾਂਜੀ, ਆ ਕੱਦੂ ਕਿੱਡੇ ਸੋਹਣੇ ਤਾਜ਼ੇ। ਅੱਛਾ ਤਾਜ਼ਾ ਕੱਦੂ ਦਾ ਸਵਾਦ ਹੀ ਵੱਖਰਾ, ਚਾਹੇ ਬੋਟੀਆਂ ਪਾ ਲਾ ਤੇ ਚਾਹੇ ਇਦਾਂ ਪਕਾ ਲਾ। ਅੱਛਾ ਆ ਹਲਦੀ ਹੈ ਜੀ, ਇੱਕ ਮਿੰਟ ਬਾਬਾ ਜੀ ਇੱਧਰ, ਇਹ ਆ ਬੂਟੇ ਲਾਏ ਜੀ, ਇੰਨਾ ਕੁ ਟੋਟਾ ਹਲਦੀ ਦਾ ਜਿੱਥੇ ਬਾਬਾ ਜੀ ਫਿਰ ਰਹੇ। ਇਹ ਹਲਦੀ ਹੈ ਜੀ, ਕੱਚੀ ਆ ਜੀ ਅਜੇ, ਇਹ ਰੰਗ ਫੜਦੀ ਹੈ ਵਿੱਚੋਂ। ਹਾਂ, ਹਲਦੀ ਵਰਗਾ ਰੰਗ। ਇੱਕ ਮੋਬਾਈਲ ਵੀ ਆਇਆ ਨਵਾਂ ਹਲਦੀ ਦੇ ਰੰਗ ਦਾ, ਪਤਾ ਲੱਗਿਆ? ਮਹਿੰਗਾ ਬੜਾ। ਲੈਣਾ ਲਵਾਂ। ਆ ਦੇਖੋ ਜੀ ਜਿਹੜਾ ਥੋਮ ਲੱਗਾ ਨਾ, ਇਹ ਥੋਮ ਇੱਕ ਵੱਟ ਤੇ 3 ਲਾਈਨਾਂ ਲਾਈਆਂ। ਬਾਬਾ ਇਹ ਲਾਗੇ ਨਹੀਂ, ਇਹ ਗੰਢੀ ਮੋਟੀ ਹੋ ਜਾਊਗੀ। ਹਾਂਜੀ ਅੱਛਾ ਆ ਬੜਾ। ਮੈਂ ਹਰ ਸਾਲ ਇਸ ਤਰ੍ਹਾਂ ਹੀ ਲਾਉਣਾ ਜੀ। ਹਾਂ ਆ ਵਿੱਚੋਂ ਗਿੱਦੜ ਟੱਪਿਆ ਹੈ। ਇਹ ਅੱਜ ਕੁੱਤੀ ਖੁੱਲੀ ਛੱਡੀ ਸੀ, ਉਹ ਅੱਛਾ, ਟੱਪੀ ਆ। ਠੀਕ ਹੈ ਚਲੋ ਬਾਬਾ ਜੀ, ਬੜਾ ਪਸੰਦ ਆਇਆ ਤੁਹਾਡਾ ਡੇਰਾ ਡੰਡਾ, ਤੁਹਾਡਾ ਸ਼ੌਕ। ਰੌਣਕ ਰੱਬ ਦੀ ਜ਼ਾਤ ਇਦਾਂ ਹੀ ਰੌਣਕ ਬਣਾਈ ਰੱਖੇ। ਆਹ ਮਗੋਰਾ ਕਾਹਦਾ ਰੱਖਿਆ? ਇਹ ਜੀ ਚੁੱਭੇ ਨੇ ਇੱਧਰੋਂ ਹਵਾ ਮਿਲੇਗੀ, ਇਹ ਥੱਲੇ ਅੱਗ ਬਲੇਗੀ, ਇਹਦੇ ਉਹ ਦੇਖੀਓ ਬਾਬਾ, ਗੈਸ ਬਣ ਦਿਖਾ ਜਾਏਗੀ ਤਾਂ ਦੇ। ਪੂਰੀ। ਸਵਾਹ ਵੀ ਇਧਰੋਂ ਨਿਕਲੂਗੀ। ਹਾਂਜੀ ਥੱਲੇ ਸਵਾਹ ਕਿਰਦੀ ਰਹਿੰਦੀ ਹੈ ਇਹਦੇ। ਹਵਾ ਦੇਣ ਨੂੰ ਇਧਰੋਂ ਬਣਾਇਆ। ਫਿਰ ਜਿੱਦਣ ਚੱਲੂਗਾ ਨਾ ਉਦੋਂ ਤੁਹਾਨੂੰ ਪੂਰਾ ਦਿਖਾਵਾਂਗੇ। ਵਾਹ ਬਈ ਵਾਹ। ਚਲੋ ਰੱਬ ਖੈਰ ਸੁੱਖ ਰੱਖੇ। ਅਸੀਂ ਤੁਹਾਡੀ ਮੁਲਾਕਾਤ ਨਾ ਕਰਾਉਂਦੇ ਰਹਾਂਗੇ ਬਾਬਾ ਜੀ। ਧੂੰਆਂ ਨਿਕਲਣਾ ਜੀ ਇਹਦਾ। ਹਾਂ ਉੱਥੋਂ ਧੂੰਆਂ ਨਿਕਲੂਗਾ। ਹਾਂਜੀ ਵਾਹ। ਉਧਰੋਂ ਥੱਲੇ ਹਵਾ ਦਾ ਪ੍ਰੈਸ਼ਰ ਬਣੇਗਾ, ਇੱਥੇ ਅੱਗ ਬਲੇਗੀ, ਇਹਨੇ ਧੂੰਆਂ ਖਿੱਚ ਲੈਣਾ। ਅੱਛਾ ਜੀ, ਤੇ ਇੱਥੇ ਤੁਸੀਂ ਇਕੱਲੇ ਹੀ ਹੁੰਦੇ ਆ, ਬਾਕੀ ਬਾਲ ਬੱਚਾ ਕੋ ਹੋਰ? ਬੱਚੇ ਮੈਨੂੰ ਰੋਟੀ ਦੇ ਦਿੰਦੇ ਆ ਜੀ, ਆਪਣਾ ਆਪਣੇ ਕੰਮਾਂ ਤੇ ਨੇ ਜੀ। ਉਹ ਮਾਸ਼ਾਅੱਲਾ। ਸ਼ਾਮੀ ਗੇੜਾ ਮਰ ਜਾਂਦੇ ਆ ਉਹ। ਅੱਛਾ ਮਾਸ਼ਾਅੱਲਾ। ਰੋਟੀ ਖਾਣਾ ਦੇ ਜਾਂਦੇ ਆ ਮੈਨੂੰ। ਦਿਲ ਕਰਦਾ ਮੰਮੀ ਘਰ ਨੂੰ ਚੱਲ ਜਾਂਦਾ, ਨਹੀਂ ਤਾਂ ਆਹੋ। ਇੱਥੇ ਵੀ ਲੰਮਾ ਪੈ ਜੀਦਾ ਜੀ। ਲੇਕਿਨ ਬਹੁਤਾ ਮੈਨੂੰ ਸ਼ੌਕ ਇਹੀ ਆ ਵੀ ਆਪਣਾ ਮਰੱਬੇ ਤਨ ਪਿਆ ਰਵਾਂ ਇਕੱਲਾ ਹੀ। ਆਹੋ ਤੇ ਇੱਥੇ ਕਿਹੜੀ ਸ਼ਾਦੀ, ਇੱਥੇ ਦਿਲ ਲੱਗਦਾ, ਇੱਥੇ ਜੀ ਬੜਾ ਲੱਗਾ। ਦਿਲ ਲੱਗਦਾ ਜੀ ਬਾਹਰ। ਹਾਂ ਤੇ ਉਂਝ ਲਾਗੇ ਪਿੰਡ ਆ, ਘਰ ਆ, ਜਦੋਂ ਮਰਜ਼ੀ ਗੇੜਾ ਮਾਰ ਲੈਣਾ। ਉਹ ਵੀ ਆ ਜਾਂਦੇ, ਬੱਚੇ ਵੀ ਆ ਜਾਂਦੇ। ਅੱਛਾ ਖੂਹ ਦੀ ਮੈਂ ਗੱਲ ਕਰਦਾ ਸੀ, ਮੈਂ ਕਿਹਾ ਬਾਬਾ ਜੀ ਖੂਹ ਹੈ ਕਿੰਨਾ ਡੂੰਘਾ ਹੈ? ਇਹ 35 ਫੁੱਟ ਆ ਜੀ ਡੂੰਘਾ। ਅੱਛਾ ਤੇ ਇੱਥੇ ਪਾਣੀ ਕਿੰਨਾ ਡੂੰਘਾ ਜੀ? ਪਾਣੀ 35 ਫੁੱਟ ਤੇ ਸੀ ਜੀ ਇਹਦਾ, ਜਦੋਂ ਮੈਂ ਖੂਹ ਪਟਾਇਆ ਜੀ ਇਹ ਅੱਛਾ ਸਨ 2001 ਚ। ਅੱਛਾ ਮਾਸ਼ਾਅੱਲਾ। ਤੇ ਪਾਣੀ ਹੇਠਲਾ ਮਿੱਠਾ ਹੈ? ਹੇਠਲਾ ਪਾਣੀ ਬਿਲਕੁਲ ਮਿੱਠਾ ਜੀ। ਇਹ ਚੱਲਦਾ ਜੀ ਖੂਹ, ਫਿਰ ਠੇਕੇ ਤੇ ਬਟਾਈਆਂ ਤੇ ਜ਼ਮੀਨ ਰਹੀ ਆ, ਹਾਂ। ਉਹਨਾਂ ਨੇ ਫਿਰ ਖਰਾਬ ਕਰਤਾ ਸੀ ਖੂਹ ਮੇਰਾ। ਅੱਛਾ। ਇਹ ਖੂਹ ਤੋੜਿਆ ਵੀ ਉਹਨਾਂ ਨੇ ਹੀ ਆ ਜੀ। ਓਹੋ। ਮੁੜ ਕੇ ਜੀ ਹੁਣ ਆਪ ਵਾਹੀ ਕਰਨ ਲੱਗਾ ਜੀ, 2 ਸਾਲ ਹੋ ਗਏ ਆ। ਹੁਣ ਹੌਲੀ ਹੌਲੀ ਇਹਨੂੰ ਸਿੱਧਾ ਪੱਧਰਾ ਕਰਦਾ ਜੀ। ਅੱਛਾ। ਹਾਂਜੀ ਅੱਬੀ ਚ ਪੱਖਾ ਪਿਆ ਇਹਦਾ, ਪਾਣੀ ਕੱਢਣ ਵਾਲਾ, ਨਾਲਾਂ ਘਰ ਪਈਆਂ ਜੀ। ਤੇ ਇਹ ਕਿੱਲੇ ਨੂੰ ਇੱਥੇ ਨਹਿਰ ਦਾ ਪਾਣੀ ਕਿੰਨਾ? ਇੱਥੇ ਕਿੱਲੇ ਨੂੰ ਜੀ 40 ਮਿੰਟ ਟਾਈਮ ਆ ਕਿੱਲੇ ਦੇ। ਕਿੱਲੇ ਦਾ? ਹਾਂਜੀ। ਸਾਡੇ 16 ਮਿੰਟ ਆ ਜੀ, ਤੁਹਾਡੇ 40 ਮਿੰਟ ਆ। ਇਹ 12 ਮਰਬਿਆਂ ਦੇ ਮੋਗਾ ਲੱਗਿਆ ਜੀ। ਅੱਛਾ 12 ਤਾਂ ਸਾਡਾ ਜ਼ਿਆਦਾ ਹੋਣਾ। ਸਾਡਾ ਤਾਂ ਬਹੁਤ ਜ਼ਿਆਦਾ ਮਰਬੇ ਬਣਦੇ, 25 ਮਰਬਿਆਂ ਤੇ ਹੋਣਾ। ਦੂਰ ਜਾਂਦਾ 25 ਮਰਬਿਆਂ ਤੇ ਮੋਗਾ ਸਾਡਾ। ਹਾਂ 25 ਮਰਬਿਆਂ ਤੁਹਾਡਾ ਦੇ। ਪਿੰਡ ਕਿੰਨੇ ਮਰਬਿਆਂ 'ਚ? ਇਹ ਸਾਡਾ ਪਿੰਡ ਹੈਗਾ ਜੀ 3 ਮਰਬਿਆਂ 'ਚ। ਉਹ ਤਾਂ ਪਿੰਡ ਦੀ ਨਾ ਘਰ ਬਣੇ ਹੋਏ। ਹਾਂਜੀ ਉਂਝ ਪਿੰਡ ਦਾ ਰਕਬਾ ਕਿੰਨਾ? 80 ਮਰਬੇ ਆ ਜੀ। 80 ਮਰਬੇ। ਸਾਡਾ ਪਿੰਡ 125 ਮਰਬੇ ਦਾ, ਵੱਡੇ ਪਿੰਡਾਂ ਦੇ ਵਿੱਚ ਆ। ਤੇ ਜਿਹੜੀ ਸਾਡੇ ਪਿੰਡ ਦੀ ਆਬਾਦੀ ਹੁਣ ਇਸ ਟਾਈਮ 8 ਮਰਬਿਆਂ 'ਚ। ਰਮੇਸ਼ਾ ਜੀ? ਹਾਂਜੀ। ਹਾਂ ਆਬਾਦੀਆਂ ਬਹੁਤ ਆ ਜੀ ਰਮੇਸ਼ਾ ਦੇ ਵਿੱਚ। ਇਹਦਾ 100 ਮਰਬਾ ਹੈ ਮੇਰੇ ਖਿਆਲ 'ਚ। 125 ਜੀ। 125 ਹੈ ਜੀ। 5 ਮੋਗੇ। ਹਾਂਜੀ ਹਾਂਜੀ ਸਾਨੂੰ 4 ਮੋਗੇ ਆ ਜੀ। ਹਾਂ। ਇਹ 4 80 ਤੁਹਾਡੇ ਮਰਬੇ ਹੈ ਵੀ ਤਾਂ 12 ਮਰਬਿਆਂ ਦੇ ਆ। ਸਾਡੇ 25 ਮਰਬੇ ਦਾ ਤਾਂ ਮੋਗਾ। ਨਹੀਂ ਜੀ, ਇਹੀ ਸਿਰਫ 12 ਮਰਬਿਆਂ ਦੇ ਮੋਗਾ ਲੱਗਿਆ, ਬਾਕੀ ਸਾਰੇ ਹੀ ਪਿਛਲੇ ਆ ਨੇ ਜਿਹੜੇ ਮੋਗੇ ਜੀ। ਕੋਈ 16 ਮਰਬਿਆਂ ਦੇ, ਕੋਈ 20 ਮਰਬਿਆਂ ਦੇ, ਕੋਈ 25 ਮਰਬਿਆਂ ਦੇ ਆ। ਬਸ ਇਹ ਅਦਾਲਤ ਦੇ ਹੁੰਦਿਆਂ ਲੱਗਿਆ ਸੀ ਜੀ 12 ਮਰਬਿਆਂ ਤੇ। ਅੱਛਾ ਅੱਛਾ। ਆ ਕੀ ਆ? ਆ ਬਾਬਾ ਜੀ ਇਹ ਪੀਟਰ ਇੰਜਨ ਆ ਜੀ। ਅੱਛਾ ਇਹ ਪੀਟਰ ਇੰਜਣ।
ਇਹ ਕਿਵੇਂ ਢੱਕ ਕੇ ਕਿਵੇਂ ਰੱਖਿਆ? ਇਹ ਖੁੱਲਦਾ ਦੇਖਣਾ ਹੋਵੇ ਤਾਂ ਕਿੱਦਾਂ ਦਿਖੂ ਇਹ? ਇਹ ਤਾਲੇ ਖੋਲ ਕੇ ਜੀ। ਅੱਛਾ ਅੱਛਾ, ਲਓ ਜੀ ਆਹ ਗੱਲ ਆ ਕਾਮਯਾਬੀ ਦੀ, ਵੀ ਉਹ ਜੰਦਰਾ ਲਾਇਆ ਇਹਨਾਂ ਨੇ ਵੀ ਕੋਈ ਸ਼ਾਇਦ ਕੱਢੇ ਨਾ ਛੇੜੇ ਨਾ ਕੋਈ ਆ ਕੇ ਐਵੇਂ ਹੱਥ ਨਾ ਲਾਵੇ ਇਹਨੂੰ। ਇਹ ਜੀ ਪੂਰਾ ਕਿਲਾ ਇੱਕ ਹਿਸਾਬ ਨਾਲ ਹਾਂਜੀ, ਅਰਸ਼ੇ ਵਿੱਚ। ਇਸ ਇੰਜਣ ਦੇ ਨਾ ਉਹ ਡਰਮੀ ਆ ਪਾਣੀ ਦੇਣ ਨੂੰ, ਤੇ ਉਧਰੋਂ ਪਾਣੀ ਆਂਦਾ ਠੰਡਾ ਤੇ ਉਹ ਤੱਤਾ ਹੋ ਕੇ ਨਿਕਲੀ ਜਾਂਦਾ ਕਿਸੇ ਪਾਸੇ ਨੂੰ, ਤੇ ਇਸ ਇੰਜਣ ਨੇ ਉਸ ਵੇਲਣੇ ਨੂੰ ਤੋੜਨਾ। ਉਹ ਵੱਡਾ ਨਹੀਂ, ਹਾਂ ਪਟਾ ਪੈ ਜਾਊਗਾ। ਜੰਦਾ ਖੁੱਲ ਗਿਆ ਜੀ, ਚੱਕਾ ਇੱਥੋਂ ਉੱਪਰ ਨੂੰ ਚੱਕਣਾ ਜੀ ਸਿੱਧਾ ਹੀ। ਅੱਛਾ ਜੀ, ਕੁੰਡੀ ਕੱਢਣਾ ਪਹਿਲਾਂ, ਸਿੱਧਾ ਹੀ ਚੱਕੇ ਉਹਦਾ ਨੂੰ। ਕੁੰਡੀ ਦੇ ਹਿਸਾਬ ਨਾਲ ਆ ਕੁੰਡੀ ਇਸ ਪਾਸੇ ਜੀ। ਲੈ, ਵਾਹ ਬਈ, ਹਾਂ ਆ ਪਟਾ। ਕੰਮ ਤਾਂ ਹੈ ਜੀ, ਮਨੂੰ ਸਲੀਕੇ ਤੋਂ ਬੜੀ ਸਵਾਦ ਹਾਂ ਨੇ ਬਾਬਾ ਜੀ ਨੇ ਕੰਮ ਬਹੁਤ ਸਵਾਦੀ ਕਰਿਆ ਹੈ, ਸਾਫ ਸੁਥਰਾ ਤਰਤੀਬ ਦੇ ਵਿੱਚ ਆ ਹਰ ਸ਼ੈ। ਨਹੀਂ ਤੇ ਆਪਣੇ ਦੇਖਿਆ ਕਿ ਜੀ ਉਹ ਮਾੜੀ ਮੋਟੀ ਜਗ੍ਹਾ ਸ਼ੈ ਸੈੱਟ ਕਰਨ ਪਿੱਛੇ ਬੈਠੇ ਰਹਿੰਦੇ ਆ। ਹਾਂ ਸਫਾਈ ਸੁਥਰਾਈ ਹੈ ਨਾ, ਤਾਲੇ ਟੰਗਣ ਨੂੰ ਵੀ ਸ਼ੈਮਾ ਟੰਗਣ ਨੂੰ ਵੀ ਲੱਕੜ ਲਾਈ ਹੈ। ਆ ਤੇਲ ਵਾਲੀ ਟੈਂਕੀ ਟੰਗੀ ਗਈ ਉੱਤੇ। ਵਾਹ ਬਈ ਵਾਹ। ਇਹ ਮੈਂ ਕਹਿੰਦਾ ਹੈ ਵੀ ਕੂਕੂ ਵਾਲਾ। ਨਾ ਇਹ ਆਪਾਂ ਚੜਾਣਾ ਕਾਨੂੰ ਆ? ਚਲੋ ਰਸ ਵੀ ਪੀ ਲਈਏ ਘੁੱਟ। ਅੱਛਾ, ਹਾਂ ਆਪਣੀ ਬਾਦਸ਼ਾਹੀ ਹੈ। ਬਾਬਾ ਜੀ ਕਹਿੰਦੇ ਤੁਹਾਨੂੰ ਰਸ ਪਿਆਨੇ ਆ ਕੱਢ ਕੇ ਗੰਨਿਆਂ ਦਾ ਤਾਜ਼ਾ। ਵਾਹ ਬਈ ਵਾਹ। ਹਰ ਥਾਂ ਜੰਦੇ ਲੱਗੇ ਆ ਡਰਮੀਆਂ ਜਾਂਦਿਆਂ ਨਾਲ ਬੰਨੀਆਂ। ਹਾਲਾਤ ਕੋਈ ਨਹੀਂ ਭਾਈ, ਇੱਥੇ ਬੰਦੇ ਸ਼ਾਇਦ ਛੱਡਦੇ ਕੋਈ ਨਹੀਂ। ਵਾਹ ਬਈ ਵਾਹ। ਆ ਉੱਤੇ ਪਈ ਰਵੇ ਹਰ ਸ਼ੈ। ਹਾਂਜੀ, ਤੁਹਾਨੂੰ ਰਸ ਪਿਆਨੇ ਆ ਜੀ, ਅਸੀਂ ਪੀਨੇ ਆ ਜੀ, ਤੁਹਾਨੂੰ ਸਿਰਫ ਵਿਖਾਨੇ ਆ। ਕਮਾਦ ਵੱਢਣ ਚੱਲੇ ਆ? ਹਾਂਜੀ 2 ਗੰਨੇ ਫੜ ਲਏ। ਹਾਂ 2 ਗੰਨੇ ਵੱਢ ਕੇ ਲਿਆਨੇ ਆ ਜੀ। ਬਾਬਾ ਜੀ ਆਪਣਾ ਕੰਮ ਛੱਡ ਕੇ ਤਾਂ ਸਾਨੂੰ ਗੰਨੇ ਵੱਢ ਕੇ ਤੇ ਕਿੱਡਾ ਔਖਾ ਹੋ ਕੇ ਰੌ ਪਿਆਣ ਲੱਗਾ। ਆ ਲਾ ਲਓ ਨਾ ਤੁਸੀਂ, ਇਹ ਕਿਹੜਾ ਭਾਰਾ ਬਾਬਾ, ਆ ਲਾਈ ਰੱਖ ਤੂੰ। ਨਹੀਂ ਡਿੱਗਦਾ ਇਹ, ਬੜਾ ਪੱਕਾ ਇਹ, ਡਿੱਗਦਾ ਨਹੀਂ। ਲੈ ਆ ਜਾ, ਲੈ ਮੈਂ ਵੱਢ ਦਿੰਦਾ। ਨਹੀਂ ਮੈਂ ਵੜ ਲੈਣੇ ਆ ਜੀ। ਬਾਬਾ ਜੀ ਕਮਾਦ ਵੱਢ ਕੇ 2-4 ਗੰਨੇ ਵੱਢ ਕੇ ਰੌ ਪਿਆਣ ਲੱਗੇ, ਸਾਡੀ ਟਹਿਲ ਸੇਵਾ ਕਰਨ ਲੱਗੇ, ਪ੍ਰਾਹੁਣਚਾਰੀ ਕਰਨ ਲੱਗੇ। ਇਹ ਮੇਰਾ ਪੰਜਾਬ ਆ ਜੀ। ਬਾਬਾ ਜੀ ਆਪ ਦਾ ਕੰਮ ਛੱਡ ਕੇ ਤੇ ਉਹ ਪ੍ਰਾਹੁਣਚਾਰੀ ਕਰ ਰਿਹਾ ਕਿ ਜੀ ਤੁਹਾਨੂੰ ਹੁਣ ਮੁੰਡਿਓ ਇੱਦਾਂ ਜਾਣ ਨਹੀਂ ਦੇਣਾ, ਤੁਹਾਨੂੰ ਰੌ ਪਿਆਣਾ। ਮੈਂ ਕਿਹਾ ਸੀ ਕਿ ਵੀ ਮੈਂ ਕਮਾਦ ਵੱਢ ਦਿੰਦਾ, ਉਹ ਕਹਿੰਦੇ ਨਹੀਂ ਮੈਂ ਵੱਢਦਾ। ਮੈਂ ਚੱਕ ਲੈਂਦਾ। ਉਹ ਗੰਨਿਆਂ ਦੀ ਪਛਾਣ ਵੀ ਹੁੰਦੀ ਆ ਨਾ, ਉਹ ਆਪ ਦੀ ਪਛਾਣ ਨਾਲ ਵੱਡੇ ਉਹਨਾਂ ਨੇ ਦੇਖ ਕੇ ਵੀ ਕਿਹੜੇ ਸਹੀ ਚਾਹੀਦੇ ਰਹੁ ਵਾਸਤੇ। ਜੇ ਦਿਆ ਵਾਲੇਕੁਮ ਸਲਾਮ। ਕਮਾਦ ਛਲੀ ਰਿਹਾ ਜੀ। ਰੋ ਪਿਆਨੇ ਹੀ ਤੁਹਾਨੂੰ, ਮਿੱਠਾ ਰਹੋ, ਤਾਜ਼ਾ ਰਹੋ, ਠੰਡਾ ਰਹੋ। ਇਹ ਕਿਹੜਾ ਭਲਾ ਇਹ? ਝੰਗ ਨਾੜੀ। ਝੰਗਨਾਟ। ਇਹ ਵੀ ਆਮ ਨਹੀਂ ਲੱਭਦਾ ਜੀ, ਝੰਗਨਾਟ ਵੀ। ਚਾਲੂ ਹੋਣ ਲੱਗਿਆ ਵੀ ਵੇਲਣਾ। ਪਟਾ ਜੀ ਚੜਾਈ ਦਾ ਇਦਾਂ, ਅੱਗੇ ਬੰਦਿਆਂ ਕੋ ਹੁੰਦੇ ਸੀ ਪੀਟਰ, ਇਦਾਂ ਪਟਾ ਚੜਾ ਕੇ ਨਾ ਬੜਾ ਔਖਾ ਸੌਖਾ ਹੋ ਕੇ ਪਟਾ ਚੜਾਉਂਦੇ, ਫਿਰ ਉੱਤੇ ਬਰੋਜਾ ਪਾਉਂਦੇ ਸੀ। ਇਦਾਂ ਸੁੰਮੀ ਨਾਲ ਫੜ ਕੇ ਬਰੋਜਾ ਤੱਤਾ ਕਰਕੇ ਅੱਗ ਬਾਲ ਕੇ ਉਹ ਚੱਲਦੇ ਪਟੇ ਤੇ ਇਦਾਂ ਮਾੜਾ ਮਾੜਾ ਰੋੜ ਦੇਣਾ। ਪਟਾ ਫਿਰ ਪੁਲੀ ਨਾਲ ਚਿਮੜਿਆ ਰਹਿੰਦਾ, ਉਤਰਦਾ ਨਹੀਂ ਛੇਤੀ। ਉਹ ਬਰੋਜਾ ਤਾਂ ਪਾਉਂਦੇ। ਤੁਸੀਂ ਬਰੋਜਾ ਪਾਉਂਦੇ ਆ ਬਾਬਾ ਜੀ? ਨਹੀਂ ਜੀ ਮੈਂ ਨਹੀਂ ਜੀ ਪਾਉਂਦਾ। ਅੱਛਾ ਜੀ, ਚੜ ਜਾਂਦਾ ਗੰਨਾ ਨਾ ਜੀ ਲਾਇਓ ਅਜੇ। ਅੱਛਾ ਜੀ, ਤੁਸੀਂ ਕਹਿਣਾ ਤੇ ਫਿਰ ਮੈਂ ਲਾਣਾ।
ਗੇੜਾ ਦਵਾਂ ਆ ਕੇ ਮੈਂ? ਨਹੀਂ ਜੀ, ਕੀਤਾ ਤਾਂ ਤੁਹਾਨੂੰ ਅਸੀਂ ਔਖਿਆਂ ਹੀ ਆ। ਛੱਡ ਦੋ। ਵਾਹ ਬਈ, ਉਹ ਕੈਨ ਲੈ ਲਓ, ਰਸ ਪਾਵੋ ਕੈਨ 'ਚ। ਕੈਨ ਨਿੱਕਾ ਕੈਨ ਭਰਾ। ਉਹ ਕੈਨ ਪਿੱਟਾ ਕੈਨ ਭਰ ਲਓ। ਆ ਕੈਨ ਇਹ ਸਾਫ ਹੀ ਆ, ਧੋਤਾ ਹੋਇਆ। ਇਹਦਾ ਜੀ ਪਾਵਾ ਬਾਬਾ। ਇਹ ਸਾਫ ਹੀ ਆ, ਧੋਤਾ ਹੋਇਆ ਜੀ। ਲੈ ਕਿੰਨੇ 4-5 ਗੰਨੇ ਇਹ ਡਰਮੀ ਭਰ ਗਈ, ਜਿੰਨੇ ਮਰਜ਼ੀ ਬੰਦੇ ਪੀ ਲਓ। ਇਹ ਰਸ ਆਈ ਜਨਾ ਨਿੱਤਰ ਕੇ। ਹਾਂ ਆ ਲਾਈਏ ਆਪਣਾ ਛਾਣਨੀ ਲਾਤੀ ਵਿੱਚ ਪਿਲਸ਼ੀਆਂ ਰੱਖਦੀਆਂ ਨਾ 2-4, ਛਾਣਨੀ ਲੱਗ ਗਈ। ਪੁਣਨ ਨੂੰ ਕੁਛ ਹੈਗੀ ਆ ਜੀ? ਪੋਣੀ ਆ ਗਿਆ ਰਸ। ਆ ਗਲਾਸ ਤੋਂ ਮੁੜਿਆ। ਆ ਦੇਖੋ ਜੀ, ਹੁਣ ਜੇ ਰਸ ਆ ਰਿਹਾ, 4-5 ਗੰਨੇ ਸੀਗੇ ਤਾਂ ਪੂਰੇ ਟੱਬਰ ਜੋਗਾ ਰਸ ਬਣ ਗਿਆ। ਐਤਕੀ ਜੇ ਅੱਲਾ ਨੇ ਚਾਹਿਆ ਨਾ ਤੇ ਅਸੀਂ ਰਸ ਵਾਲੀ ਖੀਰ ਵੀ ਪਕਾਵਾਂਗੇ। ਹਾਂਜੀ, ਜੇ ਬੰਦਾ ਥੋੜੀ ਜੀ ਹਿੰਮਤ ਕਰ ਲਵੇ ਨਾ ਹਾਂ ਤੇ ਐਡੀ ਗੱਲ ਕੋਈ ਗੱਲ ਕੁਛ ਵੀ ਨਹੀਂ। ਅਸੀਂ ਹਰ ਸ਼ਾਇਦ ਦੁਕਾਨ ਤੋਂ ਲੈਣ ਜਾਂਦੇ ਆ ਬਤੂਰੇ ਦੁਕਾਨਾਂ ਹੋਰ। 4 ਗੰਨੇ ਉਹਨਾਂ ਨੇ ਆਪਣਾ ਖੇਤੀਬਾੜੀ ਕਰਦੇ ਵੀ ਆ, ਸਬਜ਼ੀ ਫਿਰ ਮੁੱਲ ਲੈਂਦੇ ਆ। ਪਰ ਮੇਰਾ ਦਿਲ ਕਰਦਾ ਵੀ ਬਾਬੇ ਦੇ ਮੈਂ ਹੱਥ ਚੁੰਮਾਂ। ਇਹ ਕੈਸੀ ਯਾਰ ਪਰਾਹੁਣਚਾਰੀ ਹੈ, ਬੰਦਾ ਆਪ ਦਾ ਕੰਮ ਛੱਡ ਕੇ ਕੰਮ ਦੇ ਟਾਈਮ ਤੇ ਉਹਨੇ ਸਾਡੀ ਟਹਿਲ ਸੇਵਾ ਲੱਗੀ ਯਾਰ ਵੀ ਮੁੰਡੇ ਆਏ ਆ, ਪ੍ਰਾਹੁਣੇ ਆਏ ਮੇਰੇ ਕੋਲ ਤੇ ਉਹ ਸਾਡੀ ਸੇਵਾ ਕਰ ਰਿਹਾ। ਉਂਝ ਮੈਨੂੰ ਇੱਕ ਡਰ ਹੈ ਵੀ ਕਿਸੇ ਦਿਨ ਅਸੀਂ ਨਾ ਇਦਾਂ ਹੀ ਕਿਸੇ ਤੋਂ ਛੇਤਰ ਨਾ ਖਾ ਲਈਏ। ਅਸੀਂ ਕੰਮ ਦੇ ਟਾਈਮ ਤੇ ਜਾਂਦੇ ਆ, ਬੰਦਿਆਂ ਨੂੰ ਜਾ ਕੇ ਕੰਮ ਦੇ ਟਾਈਮ ਅਸੀਂ ਪੱਟਦੇ। ਕੰਮ ਬੜਾ ਬਾਬੇ ਨੇ ਸਵਾਦੀ ਪਕਾ। ਦੇਖ ਨਾ ਆ ਡੱਫਾ ਆਮ ਬੰਦੇ ਇਦਾਂ ਗੱਡਦੇ ਨਹੀਂ, ਬਾਬੇ ਨੇ ਗਾਰੇ ਦੇ ਵਿੱਚ ਲਿਪ ਕੇ ਗੱਡਿਆ ਵਿੱਚ। ਨਹੀਂ ਤੇ ਆਹ ਨਾ ਸਫਾਈ ਦੇ ਨੰਬਰ ਪੂਰੇ ਆ ਇਹਨਾਂ ਦੇ। ਸਫਾਈ ਦੇ ਨੰਬਰ ਪੂਰੇ ਆ, ਪਲਛਾ ਜਿਹਾ ਬੰਦੇ ਚੱਕ ਦਿੰਦੇ। ਸਾਫ ਸੁਥਰਾ ਕੰਮ, ਡਰਮੀਆਂ ਧੋ ਕੇ, ਗੇਲਣ ਧੋ ਕੇ, ਵੇਲਣਾ ਧੋ ਕੇ ਖੜਾ ਕੀਤਾ ਹੈ। ਆ ਜਾ ਭਾਈ ਮਨੀਰ। ਵਾਲੇਕੁਮ ਸਲਾਮ। ਉਹ ਖੈਰ ਹੋਵੇ ਮਨੀਰ, ਖੈਰ ਹੋਵੇ ਤੇਰੀ। ਕੀ ਹਾਲ ਚਾਲ ਹੈ? ਆ ਜਾ ਬਹਿ ਜਾ, ਰੋ ਪਿਆਨੇ ਤੈਨੂੰ। ਉਹ ਬਣ ਗਿਆ ਆਂਦੇ ਫਿਲਮ, ਫਿਰ ਕੀ। ਹਾਂ ਲਓ ਜੀ, ਰੋ ਨਿਕਲਿਆ। ਬਿਸਮਿਲ੍ਲਾ। ਲੈ ਬਈ, ਕਿਆ ਸਵਾਦ ਹੈ। ਕੁਛ ਨਹੀਂ ਹੈਗਾ, ਝਾਗਾ ਬਸ। ਕੱਲੀ ਝਾਗਾ, ਉਹਦਾ ਕੋਈ ਰੌਲਾ ਨਹੀਂ। ਅੱਛਾ, ਉਹਨੂੰ ਵੀ ਪਤਾ ਅਕੜਾ ਜ਼ਿਮੀਦਾਰਾਂ ਦਾ ਪੋਤਾ। ਆਹੋ ਲਓ ਜੀ, ਆ ਰਾਓ ਦਾ ਗਲਾਸ ਆ ਪੂਰਾ। ਬਿਸਮਿਲ੍ਲਾ। ਵਾਹ ਬਾਬਾ, ਯਾਦ ਰਹੂਗਾ ਵੀ ਅਸੀਂ ਬਾਬੇ ਸਈਦ ਕੋ ਆਏ ਸੀ। ਦੇ ਪਾ ਕੇ ਨੂੰ ਉਸਮਾਨ ਨੂੰ। ਕੈਸੀ ਕੈਸੀ ਮੇਰੇ ਮਾਲਕ ਦੀਆਂ ਨੇਮਤਾਂ ਹੈ, ਜਿਹੜੀਆਂ ਛੱਡ ਕੇ ਤੇ ਅਸੀਂ ਹੋਰ ਪਾਸੇ ਧਿਆਨ ਕਰ ਲਿਆ। ਮੁੜੋ ਪਿੱਛੇ, ਵੇਲਣੇ ਲਾਓ, ਰੋ ਪੀਓ ਤਾਜ਼ਾ ਕੱਢ ਕੇ, ਜਿੱਦਾਂ ਬਾਬਾ ਨਿਗਾਰਿਆ। ਬੜਾ ਸਕੂਨ ਆਇਆ ਜੀ। ਇਹ ਹਰ ਬੰਦਾ ਸਾਨੂੰ ਦੇਖ ਕੇ ਪੀਵੇ ਵੀ ਨਾ, ਕਿਉਂ ਹੁਣ ਅੱਜ ਕੱਲ੍ਹ ਦੇ ਮੁੰਡੇ ਪਛਾਣਾ ਵੀ ਔਖਾ ਹੈ। ਕਿਉਂ ਬਾਬਾ ਜੀ ਇਦਾਂ ਹੀ? ਬਹੁਤ ਔਖਾ ਹੈ ਜੀ। ਹਾਂ, ਇਹ ਪਛਾਣਾ ਵੀ ਔਖਾ, ਪਰ ਹੈ ਨਿਰਾ ਇਹ ਸੋਨਾ। ਆ ਜਿਹੜੀ ਕਹਿੰਦੇ ਵੀ ਗਰਮੀ ਗੁਰਮੀ ਲੱਗੀ ਹੋਵੇ, ਇਹ ਨਹਾਲ ਕਾਲਜੇ ਪੀਣਾ ਚਾਹੀਦਾ। ਹਾਂ। ਬਸ ਇਸ ਤੜਕੇ ਨਾ ਨਿਰਨੇ ਕਾਲਜੇ ਪੀਣਾ ਚਾਹੀਦਾ। ਵਿੱਚ ਕੋ ਕਿੰਨੂ ਮਾਲਟਾ ਪਾ ਲਿਆ ਇਦਾਂ ਨਾ, ਉਹ ਨਹੀਂ ਪਾਣਾ। ਨਿੰਬੂ ਪਾ ਲਿਆ, ਨਿੰਬੂ ਨਿੰਬੂ ਪਾ ਲਿਆ।
ਤੇ ਵਿੱਚ ਬਾਜੇ ਬੰਦੇ ਲੱਸੀ 'ਚ ਪਾ ਕੇ ਵੀ ਪੀਂਦੇ ਸੀ। ਉਹ ਤਾਂ ਬਹੁਤ ਹੀ ਚੰਗੀ ਚੀਜ਼ ਆ। ਹਾਂ ਲੱਸੀ 'ਚ ਪਾ ਕੇ ਪੀਵਾਂਗੇ ਤੇ ਬੜਾ ਸਵਾਦ ਆਇਆ ਜੀ। ਬਸ ਉਹ ਯਾਹ ਘੁੱਟ ਭਰੀ ਆ ਨਾ ਤੇ ਬਾਬੇ ਵਾਸਤੇ ਦਿਲ 'ਚ ਦੁਆਵਾਂ ਨਿਕਲੀਆਂ ਵੀ ਬਾਬਾ ਜੀ ਐਸੀ ਪਰਾਹੁਣਚਾਰੀ ਬੜੇ ਚਿਰ ਬਾਅਦ ਦੇਖੀ। ਰੱਬ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ ਜੀ, ਰੱਬ ਤੁਹਾਨੂੰ ਲੰਬੀ ਉਮਰ ਦੇਵੇ ਤੇ ਇਦਾਂ ਹੀ ਅਸੀਂ ਰੋਹ ਪੀਂਦੇ ਰਹੀਏ। ਰੋਹ ਪੀ ਲਈਏ ਫਿਰ ਗੱਲ ਕਰਦੇ। ਬੜਾ ਚੰਗਾ ਲੱਗਾ ਬਾਬਾ ਜੀ ਦਾ ਸ਼ੌਕ ਦੇਖ ਕੇ। ਜਿਵੇਂ ਤੁਹਾਨੂੰ ਕੇਲੇ, ਅੰਬ ਦੀ ਗੱਲ ਅਸੀਂ ਕਰਦੇ ਰਹਾਂਗੇ, ਬੇਲਗਿਰੀ ਦਿਖਾਈ ਇੱਥੇ, ਹਲਦੀ ਲੱਗੀ ਦਿਖਾਈ ਆ। ਹੁਣ ਤੁਹਾਨੂੰ ਕਿਸੇ ਦਿਨ ਅਸੀਂ ਚੁੱਭਾ ਚੱਲਦਾ ਦਿਖਾਵਾਂਗੇ। ਅੱਜ ਤਾਂ ਤੁਹਾਨੂੰ ਦਿਖਾਇਆ ਨਾ ਬਣਿਆ ਹੋਇਆ, ਤੇ ਰੱਬ ਖੈਰ ਸੁੱਖ ਰੱਖੇ ਜਿੱਦਣ ਇੱਥੇ ਧੂਏ ਨਿਕਲਦੇ ਹੋਏ ਲਾਲਾ ਲਾਲਾ ਹੁੰਦੀ ਹੋਈ ਰੋਹ ਪੀਵਾਂਗੇ, ਚੂਹੇ ਬਣਾ ਖਾਵਾਂਗੇ, ਉਹ ਫਿਰ ਤੁਹਾਨੂੰ ਵੀ ਦਿਖਾਵਾਂਗੇ ਅਸੀਂ। ਕਿਉਂ ਜੀ? ਹਾਂਜੀ ਬਿਲਕੁਲ ਜੀ। ਜਿਉਂਦੇ ਵਾਸਤੇ ਰਹੋ ਜੀ। ਬਾਬਾ ਸਈਦ ਸਾਹਿਬ ਅਸੀਂ ਤੁਹਾਡੇ ਬੜੇ ਸ਼ੁਕਰਗੁਜ਼ਾਰ ਹਾਂ ਤੁਹਾਨੂੰ। ਇਹ ਲੱਕੜਾਂ ਵੱਢ ਰਹੇ ਸੀ ਕੁਹਾੜੀ ਨਾਲ, ਉਹ ਉਹਨਾਂ ਦੀ ਉੱਦਾਂ ਹੀ ਕੁਹਾੜੀ ਪਈ ਆ ਤੇ ਉਹ ਛਾਪੇ ਪਏ, ਲੱਕੜਾਂ ਵੱਢ ਰਹੇ ਸੀ। ਲੱਕੜਾਂ ਵੱਢਦਿਆਂ ਨੂੰ ਅਸੀਂ ਰੋਕਿਆ ਕੰਮ ਕਰਦਿਆਂ ਨੂੰ, ਤੇ ਕੰਮ ਦਾ ਟਾਈਮ ਸੀਗਾ, ਤੇ ਇਸ ਗੱਲ ਦੀ ਸਾਨੂੰ ਮਾਫੀ ਦੇ ਦਿਓ। ਕੋਈ ਗੱਲ ਨਹੀਂ ਜੀ, ਭਰਾਵਾਂ ਦੇ ਭਰਾ ਕੰਮ ਆਉਂਦੇ ਰਹਿੰਦੇ ਆ ਜੀ। ਤਰੱਕੀ ਹੋਣੀ ਚਾਹੀਦੀ ਆ, ਬੱਚੇ ਇੱਥੋਂ ਹੀ ਤਰੱਕੀ ਕਰਦੇ ਆ ਜੀ। ਹਾਂ ਗਾਵਾਂ ਵਰਗੇ ਸੈਨਦਾਰ ਸੀ। ਬਹੁਤ ਅੱਗੇ ਨੇ, ਸੈਨਦਾਰ ਬਹੁਤ ਅੱਗੇ ਨਿਕਲ ਗਈ। ਹਾਂ ਬੱਚੇ ਪੜ੍ਹਾਵਾਂਗੇ, ਬੱਚੇ ਤਰੱਕੀ ਕਰਨਗੇ, ਕੁਛ ਸਹੂਲਤਾਂ ਮਿਲ ਜਾਣਗੀਆਂ। ਸਿਆਣੇ ਬੰਦੇ 2-2 4-4 ਜਮਾਤਾਂ ਪੜ੍ਹ ਕੇ ਬਸ ਉੱਥੇ ਦੇ ਉੱਥੇ ਹੀ ਰਹਿ ਗਏ, ਮਿੱਟੀ ਪੱਟਣ ਜੋਗੇ। ਅਖੀਰ ਤੇ ਬਾਬਾ ਸੱਟ ਮਾਰ ਗਿਆ ਵੀ ਸੁਨੇਹਾ ਦੇ ਗਿਆ ਵੀ ਤਾਲੀਮ ਦਿਓ ਨਿਆਣਿਆਂ ਨੂੰ, ਇਹ ਜ਼ਰੂਰੀ ਹੈ। ਬੜਾ ਸੁਨੇਹਾ ਦਿਆ ਬਾਬਾ ਜੀ ਨੇ। ਮੇਰੀਆਂ 2 ਬੇਟੀਆਂ ਬੜੀਆਂ ਜੀ, ਦੋਵਾਂ ਨੂੰ ਆਲਮਾਂ ਦਾ ਕੋਰਸ ਕਰਾਤਾ ਮਾਸ਼ਾਅੱਲਾ। ਮੈਂ ਮਾਸ਼ਾਅੱਲਾ। 2 ਬੇਟੇ ਛੋਟੇ ਆ ਜੀ। ਅੱਛਾ ਬੇਟੇ ਦੋਵੇਂ ਮੇਰੇ ਕੁਰਾਨ ਦੇ ਹਾਫਿਜ਼ ਬਣ ਗਏ ਜੀ, ਅੱਲਾ ਚਾਹੇ। ਮਾਸ਼ਾਅੱਲਾ ਮਾਸ਼ਾਅੱਲਾ। ਛੋਟੇ ਨੂੰ ਆਲਮ ਦਾ ਕੋਰਸ ਕਰਾ ਰਿਹਾ, ਵੱਡਾ ਕਹਿੰਦਾ ਜੀ ਮੈਂ ਨਹੀਂ ਕਰਨਾ, ਮੈਂ ਕੰਮ ਕਰਨਾ। ਉਹਦਾ ਮਾਸ਼ਾਅੱਲਾ ਕੱਦ ਵੀ ਲੰਮਾ ਸੋਹਣਾ ਕੱਦ। ਤੇ ਉਹ ਕਰ ਲਵੇ ਕੰਮ। ਹਾਂਜੀ ਹੁਣ ਕੰਮ ਕਰਾਉਣਾ ਹੀ ਮੇਰੇ ਨਾਲ ਤਾਂ ਫੁੱਟ ਲੰਮਾ ਜੀ ਉਹ। ਅੱਛਾ ਮਾਸ਼ਾਅੱਲਾ, ਰੱਬ ਸਿਹਤ ਤੰਦਰੁਸਤੀ ਵਾਲੇ ਰੱਖੇ। ਹਾਂਜੀ ਤੇ ਬੜਾ ਚੰਗਾ ਲੱਗਾ ਜੀ ਬਾਬਾ ਸਈਦ ਕੋਲ ਆ ਕੇ। ਹੁਣ ਫਿਰ ਕਿਸੇ ਦਿਨ ਚੁੱਭਾ ਚੱਲਦਾ ਦਿਖਾਵਾਂਗੇ, ਤੇ ਇਦਾਂ ਸਿਆਣੀਆਂ ਗੱਲਾਂ, ਕੰਮ ਦੀਆਂ, ਪਤੇ ਦੀਆਂ ਗੱਲਾਂ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ। ਤੇ ਫਿਰ ਕਿਸੇ ਦਿਨ ਆ ਕੇ ਬਾਬੇ ਨੂੰ ਤੰਗ ਕਰਾਂਗੇ ਕੰਮ ਕਰਦੇ ਨੂੰ। ਤੇ ਬੜੀ ਮਿਹਰਬਾਨੀ ਬਾਬਾ ਜੀ। ਅੱਛਾ ਜੀ ਭਾਜੀ, ਬੜੀ ਮਿਹਰਬਾਨੀ, ਸ਼ੁਕਰੀਆ।